ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ, ਜਸਪਾਲ ਸਿੰਘ ਜੀ ਸੈਕਰਾਮੈਂਟੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਕ੍ਰੀਕ ਪਾਰਕ ਵਾਲੇ ਸਾਰੇ ਹੀ ਬਜ਼ੁਰਗ ਬੇਕਰਸਫੀਲਡ ਤੋਂ, ਜਗਤਾਰ ਸਿੰਘ ਆਨੰਦਪੁਰੀ ਯੂਨੀਅਨ ਸਿਟੀ ਤੋਂ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਬਹੁਤ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। 2 ਲੋਕੇਸ਼ਨਸ ਹਨ, ਸੈਂਟਾਨੈਲਾ ਅਤੇ ਮਡੇਰਾ ਦੇ ਵਿੱਚ। ਹੋਰ ਜਾਣਕਾਰੀ ਲਈ ਕਾਲ ਨਿਮਾ ਸਹੋਤਾ 209-277 1013 2092771013 ਦੇ ਉੱਤੇ। ਅਤੇ ਖਬਰਾਂ ਦੇ ਵੱਲ ਆਪਾਂ ਵੱਧਦੇ ਹਾਂ। ਅਤੇ ਉਸ ਤੋਂ ਪਹਿਲਾਂ ਆਪਣੇ ਜਿਹੜੇ ਸਰੋਤਿਆਂ ਦੀ ਜਾਣਕਾਰੀ ਦਿੰਦੇ ਜਾਈਏ ਵੀ ਅਮਰੀਕਾ ਦੇ ਵਿੱਚ 2017 ਸਾਲ ਦੀਆਂ ਜਿਹੜੀਆਂ ਟੈਕਸ ਰਿਟਰਨ ਭਰਨ ਦਾ ਜਿਹੜਾ ਕੱਲ੍ਹ ਅਖੀਰਲਾ ਤਰੀਕ ਹੈਗੀ ਆ, 17 ਅਪ੍ਰੈਲ ਅਖੀਰਲੀ ਤਰੀਕ ਆ। ਸੋ ਜਿਨ੍ਹਾਂ ਨੇ ਅਜੇ ਤੱਕ ਆਪਣੇ ਟੈਕਸ ਰਿਟਰਨ, ਇਨਕਮ ਟੈਕਸ ਰਿਟਰਨ ਨਹੀਂ ਭਰੀਆਂ, ਸੋ ਪਲੀਜ਼ ਸਮੇਂ ਸਿਰ ਜਿਹੜੀਆਂ ਭਰੋ। ਜਿਨ੍ਹਾਂ ਨੇ ਐਕਸਟੈਂਸ਼ਨ ਲੈਣੀਆਂ ਉਹ ਆਪਣੀਆਂ ਐਕਸਟੈਂਸ਼ਨ ਵੀ ਸਮੇਂ ਸਿਰ ਲੈ ਲਓ। ਅਤੇ ਆਓ ਮਿੰਟੂ ਜੀ ਹੁਣ ਆਪਾਂ ਆਪਣੀਆਂ ਖਬਰਾਂ ਦੀ ਜਿਹੜੀ ਸ਼ੁਰੂਆਤ ਕਰਦੇ ਹਾਂ। ਕਠੂਆ ਕਹਿਰ ਪੀੜਤ ਪਰਿਵਾਰ ਨੂੰ ਹੁਣ ਸੁਰੱਖਿਆ ਦੇਣ ਦੇ ਹੁਕਮ। ਦੇਖੋ, ਅੱਜ 2 ਸੁਣਵਾਈਆਂ ਸੀਗੀਆਂ, ਇੱਕ ਤੇ ਸੈਸ਼ਨ ਕੋਰਟ ਦੇ ਵਿੱਚ ਸੀਗੀ, ਇੱਕ ਸੁਪਰੀਮ ਕੋਰਟ ਦੇ ਵਿੱਚ ਸੀ। ਔਰ ਦੋਵੇਂ ਜਿਹੜੀਆਂ ਇਹ ਸੁਣਵਾਈਆਂ ਸੀ ਇਹ ਕਠੂਆ ਗੈਂਗਰੇਪ ਦੇ ਨਾਲ ਹੀ ਜੁੜੀਆਂ ਸੀਗੀਆਂ। ਵੈਸੇ ਕਠੂਆ ਕਹਿਰ ਕਹਿਣਾ ਸਹੀ ਹੈ ਜੀ, ਕਠੂਆ ਗੈਂਗਰੇਪ ਤੇ ਹੁੰਦੇ ਹੀ ਬਹੁਤ ਆ। ਹੁਣ ਇਹਨਾਂ ਦੀਆਂ ਗੂੰਜਾਂ ਜਿਹੜੀਆਂ, ਚੀਕਾਂ ਪੁਕਾਰਾਂ ਜਿਹੜੀਆਂ ਉਹ UNO ਤੱਕ ਪਹੁੰਚੀਆਂ ਪਈਆਂ। ਹੁਣ ਤੇ ਫੋਟੋਆਂ ਏਦਾਂ ਦੀਆਂ ਆਉਂਦੀਆਂ ਕਿ ਲੋਕ ਬਾਹਰ ਟੀ-ਸ਼ਰਟਾਂ ਵੀ ਪਾ ਕੇ ਤੇ ਲੋਕਾਂ ਨੂੰ ਸੁਚੇਤ ਕਰਦੇ ਪਏ ਆ ਕਿ ਆਪਣੀਆਂ ਔਰਤਾਂ ਇੰਡੀਆ 'ਚ ਨਾ ਘੱਲਿਓ। ਇਹੋ ਜਿਹੀ ਹਾਲਤ ਬਣ ਗਈ ਆ। ਸੋ ਇਹ 2 ਥਾਵਾਂ ਤੇ ਸੁਣਵਾਈ ਹੋਈ ਸੀਗੀ। ਇੱਕ ਹੋਈ ਸੈਸ਼ਨ ਕੋਰਟ ਉੱਥੇ ਜੰਮੂ ਦੇ ਵਿੱਚ, ਔਰ ਦੂਸਰੀ ਸੁਣਵਾਈ ਹੋਈ ਸੁਪਰੀਮ ਕੋਰਟ ਦੇ ਵਿੱਚ। ਦੋਵੇਂ ਸੁਣਵਾਈਆਂ ਦਾ ਜਿਹੜਾ ਤਾਲੁਕ ਸੀ ਉਹ ਕਠੂਆ ਗੈਂਗਰੇਪ ਦੇ ਨਾਲ ਸੀ, ਜਿਹਦੇ ਵਿੱਚ ਇੱਕ 8 ਸਾਲ ਦੀ ਬੱਚੀ ਨੂੰ ਸ਼ਿਕਾਰ ਬਣਾਇਆ ਗਿਆ। ਹੁਣ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਸੀਗੀ, ਉਹ ਜਿਹੜੀ ਪਟੀਸ਼ਨ ਪਾਈ ਗਈ ਸੀਗੀ ਉਹ ਪੀੜਤਾ ਜਿਹੜਾ ਪਰਿਵਾਰ ਹੈ, ਪੀੜਤ ਪਰਿਵਾਰ ਹੈ ਜਿਹੜਾ, ਉਹਦੇ ਵੱਲੋਂ ਪਾਈ ਗਈ ਸੀ। ਯਾਨੀ ਜੋ ਮ੍ਰਿਤਕ ਬੱਚੀ ਸੀਗੀ ਉਹਦੇ ਮਾਂ-ਬਾਪ ਨੇ ਪਾਈ ਸੀ। ਹਾਲਾਂਕਿ ਇੱਥੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿਹੜੀ ਇਹ ਬੱਚੀ ਸੀਗੀ ਜੋ ਤਰਾਸਦੀ ਦਾ ਸ਼ਿਕਾਰ ਹੋਈ ਆ, ਇਹਨਾਂ ਦੀ ਸਕੀ ਬੱਚੀ ਨਹੀਂ ਸੀਗੀ। ਅਸਲ ਦੇ ਵਿੱਚ ਇਹ ਸੀਗਾ ਕਿ ਇਹ ਜਿਹੜਾ ਪਰਿਵਾਰ ਸੀ, ਇਹਦੇ 2 ਬੱਚੇ ਔਰ ਪਰਿਵਾਰ ਦਾ ਜਿਹੜਾ ਮੁਖੀ ਉਹਦੀ ਮਾਂ ਇੱਕ ਸੜਕ ਹਾਦਸੇ 'ਚ ਮਰ ਗਏ ਸਨ। ਉਸ ਤੋਂ ਬਾਅਦ ਉਹਨੇ ਆਪਣੇ ਭਰਾ ਦੀ ਬੱਚੀ ਹੈ ਜਿਹੜੀ ਇਹ ਜੰਮਦੀ ਬੱਚੀ ਅਡਾਪਟ ਕੀਤੀ ਸੀਗੀ। ਤਾਂ ਉਸ ਮਾਂ ਪਿਓ ਨੇ, ਹੁਣ ਦੁਖੀ ਮਾਂ ਪਿਓ ਨੇ ਆ ਕੇ ਸੁਪਰੀਮ ਕੋਰਟ ਦੇ ਵਿੱਚ ਦਰਵਾਜ਼ਾ ਖੜਕਾਇਆ। ਉਹਨਾਂ ਦੀ ਪਟੀਸ਼ਨ ਤੇ ਸੁਣਵਾਈ ਹੋਈ ਆ। ਪਟੀਸ਼ਨ ਦੇ ਵਿੱਚ ਇੱਕ ਤੇ ਇਹ ਕਿਹਾ ਗਿਆ ਸੀਗਾ ਕਿ ਸਾਡੀ ਜਾਨ ਮਾਲ ਦੀ ਹਿਫਾਜ਼ਤ ਕੀਤੀ ਜਾਵੇ, ਕਿਉਂਕਿ ਉੱਥੇ ਹਾਲਾਤ ਏਦਾਂ ਦੇ ਬਣੇ ਪਏ ਕਿ ਬੱਚੀ ਨੂੰ ਦਫਨਾਉਣ ਨਹੀਂ ਸੀ ਦਿੱਤਾ ਗਿਆ ਪਿੰਡ ਦੇ ਵਿੱਚ, ਔਰ ਉਹਨਾਂ ਨੇ 8 ਕਿਲੋਮੀਟਰ ਦੂਰ ਜਾ ਕੇ ਬੱਚੀ ਨੂੰ ਦਫਨਾਇਆ ਕਿਸੇ ਅਣਜਾਣ ਜਗ੍ਹਾ ਤੇ। ਇਹ ਇਹੋ ਜਿਹਾ ਮਾਹੌਲ ਸਿਰਜਿਆ ਗਿਆ ਉੱਥੇ ਕਿ ਦੇਖੋ, ਉਹ ਪਰਿਵਾਰ ਨਾ ਸਿਰਫ ਆਪਣੀ ਬੱਚੀ ਨੂੰ ਉੱਥੇ ਦਫਨਾ ਸਕਿਆ, ਬਲਕਿ ਉੱਥੇ ਆਪਣਾ ਟਿਕਾਣਾ ਜਿਹੜਾ ਉਹ ਵੀ ਬਰਕਰਾਰ ਨਹੀਂ ਰੱਖ ਸਕਿਆ। ਉਹਨੂੰ ਉੱਥੇ ਉਹ ਚਾਲੇ ਪਾਉਣੇ ਪਏ ਆ। ਹੁਣ ਸੁਪਰੀਮ ਕੋਰਟ ਨੇ ਇਹਨਾਂ ਦੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਇੱਕ ਤੇ ਆਖਿਆ ਕਿ ਇਹਨਾਂ ਨੂੰ ਸੁਰੱਖਿਆ ਦਿਓ ਭਾਈ, ਜੋ ਵੀ ਬਣਦਾ ਪ੍ਰਬੰਧ ਹੈ ਇਹਨਾਂ ਦਾ ਕੀਤਾ ਜਾਵੇ। ਦੂਸਰਾ ਇਹ ਆ ਕਿ ਇਹਨਾਂ ਨੇ ਨੁਕਤਾ ਚੁੱਕਿਆ ਸੀਗਾ, ਜਿਹੜੀ ਸੁਣਵਾਈ ਕਠੂਏ ਦੇ ਵਿੱਚ ਹੁੰਦੀ ਪਈ ਆ, ਜੰਮੂ ਦੇ ਵਿੱਚ ਹੁੰਦੀ ਪਈ ਆ, ਉਸ ਸੁਣਵਾਈ ਨੂੰ ਸ਼ਿਫਟ ਕਰ ਦਿੱਤਾ ਜਾਵੇ ਚੰਡੀਗੜ੍ਹ। ਸੋ ਸੁਪਰੀਮ ਕੋਰਟ ਨੇ ਇਹਦੇ ਤੇ ਨੋਟਿਸ ਘੱਲ ਦਿੱਤਾ, ਸਰਕਾਰ ਨੂੰ ਨੋਟਿਸ ਘੱਲ ਦਿੱਤਾ ਕਿ ਤੁਸੀਂ ਆ ਕੇ ਭਾਈ ਜਵਾਬ ਦੇਵੋ। ਕਿਉਂਕਿ ਜਦੋਂ ਵੀ ਇਸ ਤਰ੍ਹਾਂ ਅਦਾਲਤ ਬਦਲੀ ਜਾਂਦੀ ਹੈ, ਸ਼ਿਫਟ ਕੀਤਾ ਜਾਂਦਾ ਕੇਸ, ਤਾਂ ਜਿਹੜਾ ਸਟੇਟ ਹੁੰਦਾ ਉਹਦਾ ਪੱਖ ਜ਼ਰੂਰ ਵਿਚਾਰਿਆ ਜਾਂਦਾ। ਸੋ ਹੁਣ ਇਹਦੇ ਤੇ ਇਹਨਾਂ ਨੇ ਜਾ ਕੇ ਉੱਥੇ ਜਵਾਬ ਦਾਵਾ ਪੇਸ਼ ਕਰਨਾ। ਪਰ ਜਿਹੜੀ ਦੂਸਰੀ ਸੁਣਵਾਈ ਹੋਈ ਆ ਹੇਠਾਂ ਇੱਧਰ ਸੈਸ਼ਨ ਕੋਰਟ ਦੇ ਵਿੱਚ, ਉਹਦੇ 'ਚ ਜਿੰਨੇ ਮੁਲਜ਼ਮਾਨ ਸਨ ਉਹ ਸਾਰੇ ਪੇਸ਼ ਕੀਤੇ ਗਏ ਆ। ਉਹਨਾਂ ਨੇ ਮੰਗ ਕੀਤੀ ਆ, ਉਹ ਕਹਿੰਦੇ ਜੀ ਕਿ ਅਸੀਂ ਬੇਕਸੂਰ ਆ, ਸਾਡਾ ਨਾਰਕੋ ਟੈਸਟ ਕਰਵਾਓ ਜਾਂ CBI ਨੂੰ ਇਨਵੈਸਟੀਗੇਸ਼ਨ ਦੇਵੋ। ਤਾਂ ਹੁਣ ਇਹ ਜਿਹੜੀ ਸੁਣਵਾਈ ਆ 28 ਅਪ੍ਰੈਲ ਤੱਕ ਟਾਲ ਦਿੱਤੀ ਗਈ ਆ। ਇਹਦੇ ਵਿੱਚ ਜਿਹੜੇ ਮੁਲਜ਼ਮਾਨ ਸਨ ਉਹਨਾਂ ਨੇ ਇੱਕ ਸ਼ਿਕਾਇਤ ਕੀਤੀ ਸੀਗੀ, ਇੱਕ ਸ਼ਿਕਵਾ ਕੀਤਾ ਸੀਗਾ ਅਦਾਲਤ ਦੇ ਨਾਲ ਕਿ ਸਾਨੂੰ ਚਾਰਜਸ਼ੀਟ ਦੀਆਂ ਕਾਪੀਆਂ ਵੀ ਮੁਹੱਈਆ ਨਹੀਂ ਕਰਵਾਈਆਂ ਜਾ ਰਹੀਆਂ। ਤਾਂ
ਅਦਾਲਤ ਨੇ ਹੁਕਮ ਦਿੱਤਾ ਕਿ ਇਹਨਾਂ ਨੂੰ ਚਾਰਜਸ਼ੀਟ ਦੀਆਂ ਕਾਪੀਆਂ ਜਿਹੜੀਆਂ ਉਹ ਮੁਹੱਈਆ ਕਰਵਾ ਦਿੱਤੀਆਂ ਜਾਣ। ਸੋ ਇਹ 2 ਸੁਣਵਾਈਆਂ ਜਿਹੜੀਆਂ ਅੱਜ ਇਸ ਮਾਮਲੇ 'ਚ ਮੁਕੰਮਲ ਹੋਈਆਂ ਨੇ। ਪਰ ਜਿਹੜਾ ਮਾਂ ਪਿਓ ਜਿਹੜਾ ਆਪਣਾ ਸਭ ਕੁਛ ਲੁਟਾ ਬੈਠਾ, ਉਹ ਹਾਲੇ ਵੀ ਉਮੀਦ, ਜਿਵੇਂ ਕਿਸੇ ਨੇ ਕਿਹਾ ਨਾ ਕਿ कहते हैं कि उम्मीद पे जीता है जमाना, वो क्या करे जिसको कोई उम्मीद ना हो। ਸੋ ਬੇਉਮੀਦੇ ਜੇ ਹੋ ਕੇ ਵੀ ਉਹ ਪਰਿਵਾਰ ਵਾਲੇ ਜਿਹੜੇ ਆ ਥੋੜੀ ਉਮੀਦ ਰੱਖੀ ਬੈਠੇ ਆ ਇਸ ਨਿਆਂ ਵਿਵਸਥਾ ਤੋਂ। ਸੋ ਉਸੇ ਉਮੀਦ ਦੀ ਕਿਰਨ ਦੇ ਦਰਮਿਆਨ ਉਹਨਾਂ ਨੇ ਇੱਕ ਹੁਣ ਫੇਰ ਜਿਹੜੀ ਇਹ ਪਟੀਸ਼ਨ ਪਾਈ ਹੈ, ਤਾਂ ਉਸ ਪਟੀਸ਼ਨ ਤੇ ਉਹਨਾਂ ਦੇ ਜਾਨ ਮਾਲ ਦੀ ਹਿਫਾਜ਼ਤ ਵਾਸਤੇ ਸੁਰੱਖਿਆ ਦਾ ਪ੍ਰਬੰਧ ਹੋਊਗਾ। ਦੂਸਰਾ ਹੁਣ ਦੇਖਣਾ ਇਹ ਹੋਏਗਾ ਕਿ ਕੀ ਇਹ ਸੁਣਵਾਈ ਚੰਡੀਗੜ੍ਹ ਸ਼ਿਫਟ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ। ਜੀ ਜੀ, ਅਗਲੀ ਆਪਾਂ ਮਿੰਟੂ ਗੁਰਸੂਰਜ ਜੀ ਗੱਲ ਕਰਦੇ ਹਾਂ ਵੀ ਮੱਕਾ ਮਸਜਿਦ ਬੰਬ ਧਮਾਕੇ ਮਾਮਲੇ ਦੇ ਵਿੱਚ ਅਸੀਮਾਨੰਦ ਸਣੇ ਸਾਰੇ ਦੋਸ਼ੀ ਬਰੀ। ਅਸੀਮਾਨੰਦ ਬਾਰੇ ਤੁਹਾਨੂੰ ਮੈਂ ਇੱਕ ਦਿਲਚਸਪ ਗੱਲ ਦੱਸਾਂ, ਇਹਦਾ ਨਾਂ ਅਸੀਮਾਨੰਦ ਨਹੀਂ ਸੀ ਅਸਲੀ। ਇਹਦਾ ਨਾਂ ਜਿਹੜਾ ਸੀਗਾ ਉਹ ਸੀਗਾ ਨਵ ਕੁਮਾਰ, ਇਹਦਾ ਨਾਮ ਸੀ ਅਸਲੀ। ਇਹਦਾ ਨਾਮ ਬਹੁਤ ਘੱਟ ਲਿਆ ਜਾਂਦਾ ਮੀਡੀਆ ਦੇ ਵਿੱਚ। ਅਸਲੀ ਇਹਦਾ ਨਾਮ ਨਵ ਕੁਮਾਰ ਸਰਕਾਰ ਸੀਗਾ ਤੇ ਮੂਲ ਤੌਰ ਤੇ ਪੱਛਮ ਬੰਗਾਲ ਦੇ ਹੁਗਲੀ ਦਾ ਰਹਿਣ ਵਾਲਾ ਜੀ। ਇਹ 1995 ਚ RSS ਦੇ ਨਾਲ ਜੁੜ ਗਿਆ ਸੀ ਕੱਟੜਪੰਥੀ ਨੇਤਾ ਦੇ ਤੌਰ ਤੇ। ਫਿਰ ਇਹਨੇ ਇੱਕ ਸ਼ਾਖਾ ਦਾ ਤੇ ਕੰਮ ਵੀ ਸਾਰਾ ਸੰਭਿਆ। ਉਸ ਤੋਂ ਬਾਅਦ ਇਹਨੇ ਜੋ ਕੀਤਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ। ਪਰ ਹੁਣ ਅਸੀਮਾਨੰਦ ਦੇ ਅਸੀਮ ਨੰਦ ਆ ਗਏ ਮੇਰੇ ਖਿਆਲ ਦੇ ਨਾਲ, ਚੰਗੇ ਦਿਨ ਆਏ ਜਾਂ ਨਹੀਂ, ਪਰ ਅਸੀਮਾਨੰਦ ਦਾ ਅਸੀਮ ਨੰਦ ਹੈ ਜਿਹੜਾ ਉਹ ਪ੍ਰਵਾਨ ਚੜ ਗਿਆ, ਕਿਉਂਕਿ ਸਾਰੇ ਕੇਸਾਂ ਦੇ ਵਿੱਚੋਂ ਤਕਰੀਬਨ ਇਹਦੀ ਜਾਨ ਛੁੱਟ ਗਈ ਹੈ। 3 ਕੇਸ ਸੀਗੇ ਇਹਦੇ ਤੇ। 3 ਕੇਸ ਕਿਹੜੇ ਸਨ? ਇੱਕ ਤੇ ਮੱਕਾ ਮਸਜਿਦ ਵਾਲਾ, ਇੱਕ ਅਜਮੇਰ ਦਰਗਾਹ ਵਾਲਾ ਸੀਗਾ, ਇੱਕ ਸੀਗਾ ਸਮਝੌਤਾ ਐਕਸਪ੍ਰੈਸ ਵਾਲਾ। ਸੋ ਸਭ ਤੋਂ ਪਹਿਲਾ ਕੇਸ ਸੀਗਾ ਜਿਹੜਾ ਉਹ ਸਮਝੌਤਾ ਐਕਸਪ੍ਰੈਸ ਵਾਲਾ ਹੀ ਸੀਗਾ, ਜਿਹੜਾ 2007 ਦੇ ਵਿੱਚ ਬੰਬ ਬਲਾਸਟ ਕੀਤਾ ਗਿਆ ਸੀ ਸਮਝੌਤਾ ਐਕਸਪ੍ਰੈਸ ਦੇ ਵਿੱਚ, ਜਿਹਦੇ ਚ 68 ਨਿਰਦੋਸ਼ ਲੋਕ ਜਿਹੜੇ ਸੀਗੇ ਉਹ ਉਡਾ ਦਿੱਤੇ ਗਏ ਸੀਗੇ। ਉਸ ਤੋਂ ਕੁਛ ਸਮੇਂ ਬਾਅਦ ਮੱਕਾ ਮਸਜਿਦ ਵਾਲਾ ਜਿਹੜਾ ਤੁਸੀਂ ਜ਼ਿਕਰ ਕੀਤਾ, ਇਹ ਬੰਬ ਕਾਂਡ ਹੋਇਆ ਸੀਗਾ। ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਉਦੋਂ 14 ਲੋਕ ਮਾਰੇ ਗਏ ਸੀਗੇ। ਤਾਂ ਇਸ ਤੋਂ ਬਾਅਦ ਹੋਇਆ ਸੀਗਾ ਅਜਮੇਰ ਦਰਗਾਹ ਦਾ ਬੰਬ ਬਲਾਸਟ। ਇਹ ਹੋਇਆ ਸੀਗਾ 11 ਅਕਤੂਬਰ 2007 ਨੂੰ। ਲਾ ਲਓ ਕਿ 6 ਮਹੀਨੇ 5 ਮਹੀਨੇ ਦਾ ਵਕਫਾ ਸੀਗਾ ਵਿੱਚ। ਤਾਂ ਇਹਦੇ ਵਿੱਚ ਜਿਹੜੀਆਂ ਮੌਤਾਂ ਹੋਈਆਂ ਸੀਗੀਆਂ ਉਹ ਮੇਰੇ ਖਿਆਲ ਦੇ ਨਾਲ 3 ਮੌਤਾਂ ਹੋਈਆਂ ਸੀ, 15 ਲੋਕ ਜ਼ਖਮੀ ਹੋਏ ਸੀਗੇ। ਇਹ ਸਾਰੇ ਜਿਹੜੇ ਬੰਬ ਬਲਾਸਟ ਕੀਤੇ ਗਏ ਸੀਗੇ, ਸ਼ੱਕ ਪ੍ਰਗਟਾਇਆ ਗਿਆ ਸੀਗਾ ਕਿ ਜਿਹੜੇ ਇਹ ਦੱਖਣਪੰਥੀ ਲੋਕ ਆ ਇਹਨਾਂ ਨੇ ਬੰਬ ਬਦਲੇ ਬੰਬ ਦੇ ਸਿਧਾਂਤ ਤੇ ਚੱਲ ਕੇ ਇਹ ਸਾਰਾ ਕੁਛ ਕੀਤਾ। ਤਾਂ ਇਸ ਮਾਮਲੇ ਦੇ ਵਿੱਚ ਕਾਫੀ ਗ੍ਰਿਫਤਾਰੀਆਂ ਹੋਈਆਂ ਸੀਗੀਆਂ। ਜਿਹੜਾ ਮੱਕਾ ਮਸਜਿਦ ਵਾਲਾ ਮਾਮਲਾ, ਇਹਦੇ ਚ ਉਹ ਕਰਨਲ ਪ੍ਰੋਹਤ ਵੀ ਫੜਿਆ ਗਿਆ ਸੀਗਾ। ਫਿਰ ਹੋਇਆ ਕੀ ਸੀਗਾ ਕਿ ਪਹਿਲਾਂ CBI ਨੇ ਇਨਵੈਸਟੀਗੇਟ ਕੀਤਾ ਮਾਮਲਾ, ਉਸ ਤੋਂ ਬਾਅਦ ਫਿਰ NIA ਨੇ ਆਪਣੇ ਕੋਲ ਜਾਂਚ ਪੜਤਾਲ ਲੈ ਲਈ। 64 ਗਵਾਹ ਇਹਨਾਂ ਨੇ ਜਿਹੜੇ ਰੱਖੇ ਸੀਗੇ, ਕੁੱਲ ਗਵਾਹ, ਉਹਨਾਂ ਦੇ ਵਿੱਚੋਂ 64 ਗਵਾਹ ਨੇ ਆਪਣੇ ਬਿਆਨ ਬਦਲ ਲਏ ਸੀਗੇ। ਕੁੱਲ ਗਵਾਹ ਮੇਰੇ ਖਿਆਲ ਦੇ ਨਾਲ 200 ਦੇ ਕਰੀਬ ਸੀਗੇ, ਤਾਂ 64 ਉਹਦੇ ਚੋਂ ਪਲਟੀ ਮਾਰ ਗਏ ਸੀ। ਔਰ ਦਿਲਚਸਪ ਗੱਲ ਇਹ ਆ ਕਿ ਜਿਹੜਾ ਅਸੀਮਾਨੰਦ ਆ, ਇਹਨੇ ਮੈਜਿਸਟ੍ਰੇਟ ਦੇ ਸਾਹਮਣੇ ਆਖਿਆ ਸੀਗਾ ਕਿ ਅਸੀਂ ਬੰਬ ਦੇ ਬਦਲੇ ਬੰਬ ਦੇ ਸਿਧਾਂਤ ਤੇ ਚੱਲਦੇ ਆ, ਇਹ ਸਾਰਾ ਕੁਛ ਕੀਤਾ। ਯਾਨੀ ਇਕਬਾਲੀਆ ਬਿਆਨ ਸੀ ਇਹਦਾ ਮੈਜਿਸਟ੍ਰੇਟ ਦੇ ਸਾਹਮਣੇ। ਪਰ ਬਾਅਦ ਦੇ ਵਿੱਚ ਇਹ ਆਪਣੇ ਬਿਆਨ ਤੋਂ ਹੀ ਆਪ ਬਦਲ ਗਿਆ, ਕਹਿੰਦਾ ਜੀ ਕਿ NIA ਨੇ ਮੈਨੂੰ ਪ੍ਰੈਸ਼ਰਾਈਜ਼ ਕਰਕੇ ਇਹ ਬਿਆਨ ਦੇਣ ਲਈ ਮਜਬੂਰ ਕੀਤਾ। ਸੋ ਉੱਥੋਂ ਫਿਰ ਪਲਟ ਗਿਆ। ਇੱਕ ਇੰਟਰਵਿਊ ਵੀ ਇਹਨੇ ਦਿੱਤੀ ਸੀ ਇਹ ਰਸਾਲੇ ਨੂੰ, ਉਹਦੇ ਵਿੱਚ ਵੀ ਇਹਨੇ ਬਹੁਤ ਖੋਲ ਕੇ ਮੰਨਿਆ ਸੀਗਾ, ਦਿਲ ਖੋਲ ਕੇ ਮੰਨਿਆ ਸੀਗਾ ਕਿ ਸਾਰਾ ਕੁਛ ਅਸੀਂ ਜਿਹੜਾ ਸੋਚ ਸਮਝ ਕੇ ਕੀਤਾ ਸੀ, ਨਿੱਠ ਕੇ ਕੀਤਾ ਸੀਗਾ। ਤਾਂ ਹੁਣ ਇਸ ਮਾਮਲੇ ਤੇ ਫੈਸਲਾ ਇਹ ਆਇਆ ਕਿ ਕੋਰਟ ਨੇ ਮੰਨਿਆ ਕਿ ਇਹਦੇ ਖਿਲਾਫ ਬਣਦੇ ਸਬੂਤ ਨਹੀਂ ਹੈਗੇ। ਪਹਿਲਾਂ ਹੀ ਇੱਕ ਕੇਸ ਦੇ ਵਿੱਚੋਂ ਬਰੀ ਹੋ ਚੁੱਕਾ, ਸਮਝੌਤਾ ਐਕਸਪ੍ਰੈਸ ਕੇਸ ਦੇ ਵਿੱਚੋਂ ਇਹਦੀ ਜ਼ਮਾਨਤ ਹੋ ਚੁੱਕੀ ਹੈ। ਅਜਮੇਰ ਦਰਗਾਹ ਵਾਲੇ ਮਾਮਲੇ 'ਚ ਇਹ ਜ਼ਮਾਨਤ ਤੇ ਹੈ। ਔਰ ਹੁਣ ਇਸ ਮਾਮਲੇ 'ਚ ਵੀ ਇਹਦਾ ਸਾਰਾ ਕੁਛ ਠੀਕ ਠਾਕ ਹੋ ਗਿਆ। ਤੇ ਇਹਦਾ ਮਤਲਬ ਹੈ ਕਿ ਅਸੀਮਾਨੰਦ ਹੈ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਉਹ ਇਸ ਮੋਦੀ ਰਾਜ ਦੇ ਵਿੱਚ ਅਸੀਮਾਨੰਦ ਪ੍ਰਾਪਤ ਕਰ ਗਿਆ। ਦੂਜੀ ਚੀਜ਼ ਹੁਣ ਦੇਖਣ ਵਾਲੀ ਇਹ ਹੋਊਗੀ ਕਿ ਕੀ ਪਿਛਲੀ ਵਾਰੀ ਵਾਂਗੂ ਮੋਦੀ ਸਰਕਾਰ ਫੇਰ ਅੱਗੇ ਅਪੀਲ ਕਰੂਗੀ ਜਾਂ ਨਹੀਂ ਕਰੂਗੀ, ਕਿਉਂਕਿ ਪਿਛਲੀ ਵਾਰੀ ਇਹਨਾਂ ਨੇ ਕੀ ਕੀਤਾ ਸੀਗਾ ਕਿ ਇੱਕ ਵੀ ਅਪੀਲ ਅੱਗੇ ਨਹੀਂ ਕੀਤੀ। ਹੁਣ ਇਹ ਦੇਖਦੇ ਆ ਕਿ ਇਸ ਮਾਮਲੇ 'ਚ ਕਰਦੇ ਜਾਂ ਨਹੀਂ ਕਰਦੇ। ਜੀ ਦੇਖੋ, ਅਦਾਲਤਾਂ ਦੇ ਫੈਸਲੇ ਤੇ ਕਿੰਤੂ ਪਰੰਤੂ ਤੇ ਨਹੀਂ ਕੀਤਾ ਜਾ ਸਕਦਾ, ਪਰ ਜੇ ਇੱਕ ਅਦਾਲਤ, ਹੇਠਲੀ ਅਦਾਲਤ ਦੇ ਫੈਸਲੇ ਨੂੰ ਸਟੇਟ ਸਰਕਾਰ, ਕਿਉਂਕਿ ਉਹਦੇ ਵਿੱਚ ਉਹਦੇ ਸਿਵਿਲੀਅਨ ਮਰੇ ਆ,
उस केस दे विच उहदे सिविलियन दे जान दी मैं कहूँगा कि एक बली लई गई है। तां जे स्टेट उन्हां दे केस नूं अगे नहीं खड़दी इहदा मतलब फिर ते गड़बड़ है ना। और तीजी चीज जिहड़ी इत्थे एक देखण वाली आ ਉਹ ਇਹ ਆ ਕਿ ਜਦੋਂ ਕੌਮੀ ਜਾਂਚ ਏਜੰਸੀ ਦੀ ਵਿਸ਼ੇਸ਼ ਜੱਜ ਨੇ ਰਵਿੰਦਰ ਰੈਡੀ ਉਹਨਾਂ ਨੇ ਫੈਸਲਾ ਦਿੱਤਾ ਤਾਂ ਫੈਸਲਾ ਦੇਣ ਤੋਂ ਤੁਰੰਤ ਬਾਅਦ ਉਹਨਾਂ ਨੇ ਅਸਤੀਫਾ ਦੇ ਦਿੱਤਾ। ਹੁਣ ਇਹ ਕੀ ਕਹਾਣੀ ਹੈ ਕਿ ਉਹਨਾਂ ਨੇ ਤੁਰੰਤ ਅਸਤੀਫਾ ਭੇਜ ਦਿੱਤਾ ਚੀਫ ਜਸਟਿਸ ਕੋਲ। ਇਹ ਵੀ ਇੱਕ ਬੁਝਾਰਤ ਬਣਿਆ ਹੋਇਆ। ਪਰ ਸਭ ਤੋਂ ਵੱਡੀ ਬੁਝਾਰਤ ਇਸ ਸਮੇਂ ਦੀ ਇਹੋ ਹੀ ਆ ਕਿ ਕੀ ਪਿਛਲੀਆਂ ਵਾਰੀਆਂ ਵਾਂਗੂ ਮੋਦੀ ਸਰਕਾਰ ਉਹ ਫੇਰ ਚੁੱਪ ਰਹਿ ਕੇ ਅਸੀਮਾਂ ਨੰਦ ਲਈ ਰਸਤਾ ਖੋਲੂਗੀ ਜਾਂ ਇਸ ਮਾਮਲੇ ਨੂੰ ਅੱਗੇ ਅਦਾਲਤ ਦੇ ਵਿੱਚ ਚੈਲੰਜ ਕਰੂਗੀ। ਜੀ ਜੀ ਮਿੰਟੂ ਜੀ, ਅਗਲੀ ਖਬਰ ਉਸ ਤੋਂ ਬਾਅਦ ਵੱਧਦੇ ਹਾਂ। ਪਹਿਲਾਂ ਹੁਣੇ ਦੱਸ ਜਾਈਏ ਵੀ ਇੱਥੇ ਬਹੁਤ ਹੀ ਇੱਕ ਜਿਹੜਾ ਭੁਚਾਲ ਦੇ ਜਿਹੜੇ ਝਟਕੇ ਆ ਹੁਣੇ ਅਸੀਂ ਮਹਿਸੂਸ ਕੀਤੇ ਆ ਪ੍ਰੋਗਰਾਮ ਦੇ ਚੱਲਦੇ ਹਾਂ। ਹੋਪਫੁਲੀ ਸਾਰੇ ਜਾਣੇ ਜਿਹੜੇ ਇੱਥੇ ਸੈਨ ਹੋਜ਼ੇ ਦੇ ਇਰਦ ਗਿਰਦ ਜਿਹੜੇ ਰਹਿ ਰਹੇ ਨੇ ਸਾਰੇ ਠੀਕ ਠਾਕ ਹੋਣ। ਕਾਫੀ ਜਿਹੜੇ ਆ ਭਾਰੀ ਜਿਹੜੇ ਝਟਕੇ ਆ ਭੁਚਾਲ ਦੇ ਜਿਹੜੇ ਹੁਣੇ ਜਿਹੜੇ ਮਹਿਸੂਸ ਕੀਤੇ ਗਏ ਨੇ। ਅਤੇ ਆਪਾਂ ਅਗਲੀ ਜਿਹੜੀ ਹੁਣ ਮਿੰਟੂ ਜੀ ਖਬਰ ਉਸ ਦੇ ਵੱਲ ਆਪਾਂ ਵੱਧਦੇ ਹਾਂ। ਕਹਿੰਦੇ ਬਾਦਲ ਹੁਣਾਂ ਨੇ ਹੁਣ ਮੰਗਿਆ ਆ ਨਵਜੋਤ ਸਿੱਧੂ ਤੋਂ ਅਸਤੀਫਾ। ਦੇਖੋ ਇਹਨਾਂ ਨੇ ਅਸਤੀਫਾ ਮੰਗਿਆ ਤੇ ਇਹਨਾਂ ਦੇ ਜਿਹੜੇ ਸਿਆਸੀ ਸਾਥੀ ਆ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਕੱਲ ਹੀ ਸਾਫ਼ ਕਰ ਦਿੱਤਾ ਸੀਗਾ ਕਿ ਨਵਜੋਤ ਸਿੱਧੂ ਦਾ ਅਸਤੀਫਾ ਕਹਿੰਦੇ ਨਾ ਅਸਤੀਫੇ ਦਾ ਤੇ ਸਵਾਲ ਹੀ ਨਹੀਂ ਉੱਠਦਾ। ਅਸਤੀਫਾ ਤੇ ਬਹੁਤ ਦੂਰ ਦੀ ਗੱਲ ਆ। ਅਸਤੀਫਾ ਕੁਛ ਨਹੀਂ ਹੋਊਗਾ। ਦੇਖੋ ਕਿੱਡੀ ਖੂਬਸੂਰਤੀ ਨਾਲ ਰਾਜਨੀਤੀ ਹੈ ਜਿਹੜੀ ਉਹ ਲੋਕਾਂ ਨੂੰ ਬੇਵਕੂਫ ਬਣਾ ਜਾਂਦੀ ਹੈ ਕਿ ਇੱਕ ਸਰਕਾਰ ਜਾ ਕੇ ਹਾਈ ਕੋਰਟ 'ਚ ਵੀ ਇਹੋ ਕਹਿੰਦੀ ਹੈ ਕਿ ਨਵਜੋਤ ਸਿੱਧੂ ਨੂੰ ਸਜ਼ਾ ਦੇਵੋ, ਫਿਰ ਸੁਪਰੀਮ ਕੋਰਟ 'ਚ ਵੀ ਇਹੋ ਕਹਿੰਦੀ ਹੈ ਕਿ ਸਜ਼ਾ ਦੇਵੋ, ਪਰ ਦੂਸਰੇ ਪਾਸੇ ਸਰਕਾਰ ਦਾ ਹੈਡ ਕਹਿੰਦਾ ਕਿ ਨਹੀਂ ਇਹਦਾ ਅਸਤੀਫਾ ਕਿਉਂ ਗਈ। ਵੈਸੇ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਦੂਰ ਦੀ ਸੋਚਦਾ ਕਿ ਕੇਸ ਕੁਸ ਤੇ ਸਾਡੇ ਤੇ ਵੀ ਚੱਲਦੇ ਰਹਿੰਦੇ ਆ ਤੇ ਜੇ ਅਸੀਂ ਇਹਦਾ ਅਸਤੀਫੇ ਲਵਾਂਗੇ ਤਾਂ ਫਿਰ ਕਿੱਦਾਂ ਗੱਲ ਚੱਲੂਗੀ। ਸਾਰਿਆਂ ਦੀ ਵਾਰੀ ਆ ਜਾਂਦੀ ਹੈ ਕਦੇ ਨਾ ਕਦੇ। ਪਰ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਨੈਤਿਕਤਾ ਦੇ ਆਧਾਰ ਤੇ ਨਵਜੋਤ ਸਿੱਧੂ ਨੂੰ ਅਸਤੀਫਾ ਦੇ ਦੇਣਾ ਚਾਹੀਦਾ। ਵੈਸੇ ਜੇ ਨੈਤਿਕਤਾ ਦੇ ਤਕਾਜ਼ੇ ਦੇਖੀਏ ਤੇ ਹੁਣ ਤੱਕ ਮੇਰੇ ਖਿਆਲ ਦੇ ਨਾਲ ਰਾਜਨੀਤੀ ਚੋਂ ਛਾਨਣੀ ਦੇ ਵਿੱਚੋਂ ਕਈ ਬੰਦੇ ਛਣ ਜਾਣੇ ਸੀਗੇ, ਅੱਧੇ ਪਚੱਧੇ ਹੀ ਰਹਿ ਜਾਂਦੇ ਜੇ ਨੈਤਿਕਤਾ ਮਾੜੀ ਮੋਟੀ ਜਿਉਂਦੀ ਹੁੰਦੀ। ਇਹਨਾਂ ਨੇ ਨਵਜੋਤ ਸਿੱਧੂ ਦਾ ਮੰਗਿਆ ਅਸਤੀਫਾ, ਪਰ ਅਸਤੀਫਾ ਨੂੰ ਦੇਣਾ ਨਹੀਂ। ਨੈਤਿਕਤਾ ਤੇ ਤਾਂ ਵੇਖੀਏ ਜੇ ਨਵਜੋਤ ਸਿੱਧੂ ਆਪਣੇ ਆਪ ਹੀ ਪਾਸੇ ਹੋ ਜਾਂਦਾ ਕਿ ਲਓ ਭਾਈ ਮੈਂ ਇਸ ਕੈਬਨਿਟ ਨੂੰ ਠੋਕਰ ਮਾਰਦਾ ਕਿਉਂਕਿ ਮੇਰੇ ਤੇ ਗੈਰ ਇਰਾਦਤਨ ਕਤਲ ਜਾਂ ਗੈਰ ਇਰਾਦਤਨ ਹੱਤਿਆ ਦਾ ਕੇਸ ਚੱਲਦਾ। ਸੋ ਉਦੋਂ ਉਹਨੇ ਸਾਰਾ ਕੁਛ ਵੇਖ ਕੇ ਵਿਚਾਰ ਕੇ ਆਪਣੇ ਸਿਰ ਤੇ ਸੇਲੀ ਟੋਪੀ ਰੱਖ ਲਈ ਆ। ਹੁਣ ਉਹ ਆਪ ਹੀ ਨਹੀਂ ਮੰਨਦਾ। ਕੈਪਟਨ ਅਮਰਿੰਦਰ ਸਿੰਘ ਜਵਾਬ ਦੇ ਚੁੱਕਾ। ਪ੍ਰਕਾਸ਼ ਸਿੰਘ ਬਾਦਲ ਫਾਰਮੈਲਿਟੀ ਪੂਰੀ ਕਰਦਾ ਪਿਆ, ਖਾਨਾ ਪੂਰਤੀ ਹੈਗੀ ਕਿ ਹਾਂਜੀ ਉਹ ਅਸੀਂ ਉਹਦੇ ਤੋਂ ਅਸਤੀਫਾ ਮੰਗ ਲਿਆ। ਪਰ ਜੇ ਆਪਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਕਾਰਜਕਾਲ ਦੀਆਂ ਇਸ ਤਰ੍ਹਾਂ ਦੀਆਂ ਦੇਖੀਏ ਗਤੀਵਿਧੀਆਂ ਤੇ ਉਹ ਜਿਵੇਂ ਆਂਦੇ ਹੁੰਦੇ ਨਾ ਸਾਡੇ ਪੰਜਾਬੀ ਚ ਕਿ ਆਪਣੀਆਂ ਨਾ ਦਸੀਏ ਪਰਾਈਆਂ ਕਰ ਕਰ ਹੱਸੀਏ। ਪ੍ਰਕਾਸ਼ ਸਿੰਘ ਬਾਦਲ ਦਾ ਹਾਲ ਐਸਾ ਹੀ ਆ ਕਿ ਇਹ ਆਪਦੀਆਂ ਨਹੀਂ ਦੱਸਦੇ, ਪਰਾਇਆਂ ਦੀਆਂ ਕਰ ਕਰਕੇ ਹੱਸਦੇ ਆ। ਕਿਉਂਕਿ ਦੇਖੋ ਇਹਨਾਂ ਦੇ ਰਾਜ ਦੇ ਵਿੱਚ ਕੀ ਹੋਇਆ ਸੀਗਾ, ਜਦੋਂ ਮੋਗੇ ਨੂੰ ਜਾਂਦੀ ਇੱਕ ਗੱਡੀ ਫੜੀ ਗਈ, ਗੱਡੀ ਚੋਂ 2 ਮੈਨੇਜਰ ਫੜੇ ਗਏ, ਮੈਨੇਜਰ ਕੋਲੋਂ 70 ਲੱਖ ਰੁਪਈਆ ਫੜਿਆ ਗਿਆ। ਤਾਂ ਉਹਨਾਂ ਦੋਹਾਂ ਹੀ ਮੈਨੇਜਰਾਂ ਨੇ, ਮੈਨੇਜਰ ਪਲੱਸ ਮੈਨੇਜਰ ਦੋਨਾਂ ਹੀ ਮੈਨੇਜਰਾਂ ਨੇ ਕਿਹਾ ਸੀਗਾ ਕਿ ਫਲਾਣੇ ਮੰਤਰੀ ਕੋਲ ਚੱਲਿਆ। ਉਦੋਂ ਲੋਕਾਂ ਨੇ ਬਹੁਤ ਰੌਲਾ ਪਾਇਆ, ਉਦੋਂ ਮੀਡੀਆ ਨੇ ਬਹੁਤ ਚਰਚੇ ਕੀਤੇ, ਪਰ ਪ੍ਰਕਾਸ਼ ਸਿੰਘ ਬਾਦਲ ਸੁਣ ਰਹੇ, ਚੁੱਪ ਰਹੇ। ਫਿਰ ਉਸ ਤੋਂ ਬਾਅਦ ਉਸੇ ਮੰਤਰੀ ਦੀ ਮਿਹਰ ਸਦਕਾ ਨਰਮਾ ਪੱਟੀ ਉੱਜੜ ਗਈ। ਇਹਨਾਂ ਨੇ ਝੱਟ ਉਹਦੇ ਮੱਥੇ 'ਚ ਕੱਢ ਕੇ ਕਲੀਨ ਚਿੱਟ ਮਾਰ ਦਿੱਤੀ ਕਿ ਨਹੀਂ ਜੀ ਇਹਦਾ ਤੇ ਦੋਸ਼ ਕੋਈ ਨਹੀਂ। ਉਹ ਇੱਕ ਖੇਤੀਬਾੜੀ ਡਾਇਰੈਕਟਰ ਸੀ ਇਹਨਾਂ ਦਾ ਆਪਣਾ ਹੀ ਬੰਦਾ, ਉਹਨੂੰ ਕਹਿ ਦਿੱਤਾ ਕਿ ਜਾ ਬੱਚਾ ਚੜ ਜਾ ਸੂਲੀ ਆਰਾਮ ਦਾ ਨਾਮ ਲੈ ਕੇ। ਸੋ ਉਦੋਂ ਇਹਨਾਂ ਨੇ ਆਪਣੇ ਮੰਤਰੀ ਦਾ ਅਸਤੀਫਾ ਨਹੀਂ ਲਿਆ। ਔਰ ਜਿੱਥੋਂ ਤੱਕ ਗੱਲ ਹੈਗੀ ਹੈ ਨਾ ਸਜ਼ਾ ਯਾਫਤਿਆਂ ਦੀ, ਤੇ ਇਹਨਾਂ ਦਾ ਜਿਹੜਾ ਆਪਣਾ ਮੰਤਰੀ ਸੀਗਾ ਜਥੇਦਾਰ ਤੋਤਾ ਸਿੰਘ, ਭਾਵੇਂ ਉਹਨੂੰ ਥੋੜੀ ਸਹੀ ਪਰ ਅਦਾਲਤ ਨੇ ਸਜ਼ਾ ਨੂੰ ਸੁਣਾਈ ਹੋਈ ਆ, ਉਹਨੂੰ ਵੀ ਸਜ਼ਾ ਯਾਫਤਾ ਹੋਣ ਤੋਂ ਬਾਅਦ ਇਹਨਾਂ ਨੇ ਕੈਬਨਿਟ ਦੇ ਵਿੱਚ ਮੰਤਰੀ ਬਣਾਇਆ। ਔਰ ਬੀਬੀ ਜਗੀਰ ਕੌਰ ਦਾ ਮਾਮਲਾ ਕੌਣ ਭੁੱਲ ਸਕਦਾ। ਬੀਬੀ ਜਗੀਰ ਕੌਰ ਨੂੰ ਆਪਣੀ ਕੁੜੀ ਮਾਰਨ ਦੇ ਦੋਸ਼ ਹੇਠ ਸਜ਼ਾ ਹੋਈ, ਔਰ ਸਜ਼ਾ ਹੋਈ ਤੋਂ ਵੀ ਉਹ ਜੇਲ੍ਹ ਦੇ ਵਿੱਚ ਦਰਬਾਰ ਲਾਉਂਦੀ ਰਹੀ ਆਪਣਾ। ਬਾਹਰ ਆ ਕੇ ਫਿਰ ਉਹ
ਇਹਨਾਂ ਦੀ ਇਸਤਰੀ ਵਿੰਗ ਦੀ ਹੈਡ ਬਣੀ। ਸੋ ਇਹ ਇੱਕ ਦੂਜੇ ਨੂੰ ਕਹਿੰਦੇ ਆ। ਜਦੋਂ ਮਜੀਠੀਏ ਦਾ ਰੌਲਾ ਪਿਆ ਸੱਜਰਾ ਉਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਕੋਈ ਕਹਿੰਦਾ ਹੁੰਦਾ ਸੀ, ਇਹ ਕਹਿੰਦਾ ਹੁੰਦਾ ਸੀਗਾ ਕਿ ਦੇਖੋ ਵਿਰੋਧੀ ਤੇ ਦੋਸ਼ ਲਾਉਂਦੇ ਆ, ਵਿਰੋਧੀਆਂ ਦਾ ਤਾਂ ਕੰਮ ਹੈ ਦੋਸ਼ ਲਾਉਣਾ, ਤੇ ਉਹ ਸਿਰਫ ਅਸਤੀਫਾ ਹੀ ਮੰਗ ਸਕਦੇ ਆ। ਜੇ ਅਸੀਂ ਉਹਨਾਂ ਦੇ ਆ ਕੇ ਅਸਤੀਫਾ ਦੇਣ ਲੱਗੀਏ ਤੇ ਸਾਡੀ ਤੇ ਸਰਕਾਰ ਜਿਹੜੀ ਆ ਉਹ ਘਰੇ ਬਹਿ ਜਾਊਗੀ। ਤਾਂ ਇਹੋ ਹੀ ਗੱਲ ਹੁਣ ਢੁੱਕਦੀ ਆ ਕਿ ਸਾਰਾ ਕੁਛ ਹੀ ਆ ਤੁਸੀਂ ਆਪਣੇ ਹਿਸਾਬ ਕਿਤਾਬ ਨਾਲ ਚਲਾਈ ਗਏ। ਕੈਪਟਨ ਅਮਰਿੰਦਰ ਸਿੰਘ ਆਪਣੇ ਹਿਸਾਬ ਕਿਤਾਬ ਨਾਲ ਚਲਾਈ ਜਾਂਦਾ। ਕੈਪਟਨ ਅਮਰਿੰਦਰ ਸਿੰਘ ਦੇਖੋ ਹੁਣ ਇੱਕ ਪਾਸੇ ਤੇ ਇਹਨਾਂ ਦੀ ਸਰਕਾਰ ਕਹਿੰਦੀ ਆ ਕਿ ਜਿਹੜਾ ਹਲਫਨਾਮਾ ਸੀ ਹਾਈ ਕੋਰਟ 'ਚ ਦਿੱਤਾ ਸੁਪਰੀਮ ਕੋਰਟ 'ਚ ਕਿੱਦਾਂ ਬਦਲ ਸਕਦੇ ਆ, ਤੇ ਇਹਨਾਂ ਦੀ ਉਹੀ ਸਰਕਾਰ ਦੇ ਵਿੱਚ ਇੱਕ ਵਿਜੀਲੈਂਸ ਵੀ ਆ, ਵਿਜੀਲੈਂਸ ਦਾ ਪੁਰਜਾ ਵੀ ਆ। ਤਾਂ ਉਹ ਵਿਜੀਲੈਂਸ ਨਾਂ ਦਾ ਪੁਰਜਾ ਕੀ ਕਰਦਾ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਰਕਾਰ ਸੀ ਉਦੋਂ ਕੈਪਟਨ ਦੇ ਖਿਲਾਫ ਚੱਕ ਕੇ ਤੇ ਉਹ ਕੇਸ ਫਾਈਲ ਕਰਦੇ ਆ ਕਿ ਇਹਨਾਂ ਨੇ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦਾ ਘੁਟਾਲਾ ਕੀਤਾ। ਜਦੋਂ ਇਹਨਾਂ ਦੀ ਸਰਕਾਰ ਆਉਂਦੀ ਹੈ ਤੇ ਫਿਰ ਉਹੀ ਕਾਗਜ਼ ਬਦਲ ਦਿੰਦੇ ਆ, ਕਹਿੰਦੇ ਨਹੀਂ ਜੀ ਕੈਪਟਨ ਵਰਗਾ ਤੇ 100 ਬੰਦਾ ਹੀ ਹੈ ਨਹੀਂ, ਕੋਈ ਇਹਦਾ ਕੇਸ ਵਾਪਸ ਕਰੋ। ਜੀ 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 ਅਗਲੀ ਜਿਹੜੀ ਆਪਾਂ ਮਿੰਟੋ ਜੀ ਗੱਲ ਕਰੀਏ ਵੀ ਪੈਸਿਆਂ ਦੀ ਮੰਗ ਕਰ ਰਹੇ ਕਾਂਗਰਸੀ ਵਿਧਾਇਕ ਦੇ ਜਿਹੜੇ ਭੱਦੇ ਬੋਲ ਵਾਲੀ ਵੀਡੀਓ ਵਾਇਰਲ ਹੋਈ ਆ। ਦੇਖੋ ਇਹ ਬਾਘਾ ਪੁਰਾਣਾ ਤੋਂ ਜਿਹੜੇ ਕਾਂਗਰਸ ਦੇ ਵਿਧਾਇਕ ਆ ਦਰਸ਼ਨ ਸਿੰਘ ਬਰਾੜ, ਉਹਨਾਂ ਦੀ ਵੀਡੀਓ ਵਾਇਰਲ ਹੋਈ ਆ। ਔਰ ਵੀਡੀਓ ਦੇ ਵਿੱਚ ਉਹ ਕੁਛ 326 ਦੇ ਪਰਚੇ ਦੀ ਚਰਚਾ ਕਰਦੇ ਆ ਔਰ ਉਹਦੀ ਇਵਜ਼ ਦੇ ਵਿੱਚ ਪੈਸਿਆਂ ਦੀ ਡਿਮਾਂਡ ਕਰਦੇ ਆ। ਉਹ ਵੀਡੀਓ ਸਾਰੇ ਮੀਡੀਆ ਪੋਰਟਲ ਤੇ ਇਸ ਸਮੇਂ ਘੁੰਮਦੀ ਪਈ ਆ, ਸੋਸ਼ਲ ਮੀਡੀਆ ਤੇ ਵੀ ਬੱਲੇ ਬੱਲੇ ਹੋਈ ਪਈ ਆ ਉਹਦੀ। ਸੋ ਦਰਸ਼ਨ ਸਿੰਘ ਬਰਾੜ ਉਹੀ ਸ਼ਖਸ ਆ ਜਿਹਦੇ ਬਾਰੇ ਅੱਗੇ ਪਿੱਛੇ ਜਿਹੜੀਆਂ ਇਹਨਾਂ ਨੇ ਪੋਲ ਖੋਲੋ ਰੈਲੀਆਂ ਕੀਤੀਆਂ ਸੀ ਸੁਖਬੀਰ ਸਿੰਘ ਬਾਦਲ ਨੇ, ਤੇ ਬਾਘੇ ਪੁਰਾਣੇ ਇਲਾਕੇ ਦੇ ਵਿੱਚ ਜਾ ਕੇ ਦਰਸ਼ਨ ਸਿੰਘ ਬਰਾੜ ਬਾਰੇ ਇਹਨੇ ਆਖਿਆ ਸੀ ਸੁਖਬੀਰ ਸਿੰਘ ਬਾਦਲ ਨੇ ਕਿ ਇਹਦੀ ਗੈਂਗਸਟਰਾਂ ਨਾਲ ਸਾਂਝ ਹੈ ਤੇ ਗੈਂਗਸਟਰ ਹੈ। ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਬੜੇ ਮੋੜਵੇਂ ਸ਼ਬਦੀ ਹੱਲੇ ਕੀਤੇ ਸੀ, ਇੱਥੋਂ ਤੱਕ ਵੀ ਵਾਰਨ ਕੀਤਾ ਸੀਗਾ ਕਿ ਜੇ ਇਹਨਾਂ ਨੇ ਮਾਫੀ ਨਾ ਮੰਗੀ ਤੇ ਅਸੀਂ ਇਹਨਾਂ ਤੇ ਮਾਣਹਾਨੀ ਦਾ ਮੁਕੱਦਮਾ ਕਰਾਂਗੇ। ਉਹ ਪਤਾ ਨਹੀਂ ਫਿਰ ਕੀ ਮਨ ਚ ਆਈ ਹੈ, ਮਾਣਹਾਨੀ ਦਾ ਮੁਕੱਦਮਾ ਤੇ ਨਹੀਂ ਹੋਇਆ, ਪਰ ਉਦੋਂ ਕਾਫੀ ਟਸਲਬਾਜ਼ੀ ਚੱਲੀ ਸੀਗੀ ਅਕਾਲੀਆਂ ਦੀ ਤੇ ਖਾਸ ਕਰਕੇ ਇਹਨਾਂ ਵਿਧਾਇਕ ਸਾਹਿਬਾਨ ਦੀ। ਹੁਣ ਇਹ ਜਿਹੜੀ ਵੀਡੀਓ ਆ, ਵੀਡੀਓ ਕਿੱਥੇ ਬਣੀ ਆ, ਕੀ ਗੱਲਬਾਤ ਹੈ, ਉਹਦਾ ਤੇ ਹਾਲੇ ਕੋਈ ਪਤਾ ਨਹੀਂ ਲੱਗ ਸਕਿਆ। ਹਾਂ ਇਹਨੇ ਇੱਕ ਥਾਂ ਤੇ ਵਸ਼ਨ ਦਿੱਤਾ ਦਰਸ਼ਨ ਸਿੰਘ ਬਰਾੜ ਹੋਰਾਂ ਨੇ, ਇਹ ਕਹਿੰਦੇ ਆ ਕਿ ਹਾਸੇ ਠੱਟੇ ਨਾਲ ਮੈਂ ਤੇ ਪਾਰਟੀ ਲਈ ਫੰਡ ਮੰਗਦਾ ਸੀ, ਆਪਣੇ ਵਰਕਰਾਂ ਨਾਲ ਮਜ਼ਾਕ ਕਰਦਾ ਸੀਗਾ। ਪਰ ਜੇ ਤੁਸੀਂ ਵੀਡੀਓ ਦੇਖੋਗੇ ਉਹ ਵੀਡੀਓ ਹਾਸੇ ਮਜ਼ਾਕ ਵਾਲੀ ਤੇ ਲੱਗਦੀ ਨਹੀਂ ਹੈ। ਪਰ ਏਦਾਂ ਦੀਆਂ ਵੀਡੀਓ ਨੇਤਾਵਾਂ ਦੀਆਂ ਆਉਂਦੀਆਂ ਰਹਿੰਦੀਆਂ, ਤੁਹਾਨੂੰ ਪਤਾ ਹੀ ਹੈ ਵੀਡੀਓ ਤਾਂ ਕਿਹੋ ਦੀਆਂ ਆਉਂਦੀਆਂ। ਪਰ ਅਸਲ ਦੇ ਵਿੱਚ ਕਹਾਣੀ ਇਹ ਆ ਕਿ ਇਹ ਵੀਡੀਓ ਵਾਇਰਲ ਕੀਤੀ ਹੈ ਵਾਸਤੇ ਇੱਕ ਆਮ ਆਦਮੀ ਪਾਰਟੀ ਦੇ ਆਗੂ ਨੇ। ਹੁਣ ਜਿਹੜਾ ਆਮ ਆਦਮੀ ਪਾਰਟੀ ਦਾ ਆਗੂ ਇਸ ਵੀਡੀਓ ਨੂੰ ਵਾਇਰਲ ਕਰਦਾ, ਉਹ ਜਾ ਕੇ ਇੱਕ ਸ਼ਿਕਾਇਤ ਦਰਜ ਕਰਵਾਉਂਦਾ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹਨੂੰ ਲਗਾਤਾਰ ਧਮਕੀਆਂ ਮਿਲਦੀਆਂ ਪਈਆਂ ਕਿ ਹੁਣ ਤੇਰਾ ਅਸੀਂ ਮੱਕੂ ਟੱਪਾਂਗੇ। ਉਹ ਆਪਣੀ ਥਾਂ ਤੇ ਹੁਣ ਡਰਿਆ ਪਿਆ, ਆਪਣੀ ਥਾਂ ਤੇ ਉਹ ਜਾ ਕੇ ਸ਼ਿਕਾਇਤ ਦਰਜ ਕਰਵਾਉਂਦਾ ਪਿਆ। ਯਾਨੀ ਵੀਡੀਓ ਕੁੱਲ ਮਿਲਾ ਕੇ ਚਰਚਾ ਦਾ ਵਿਸ਼ਾ ਇਸ ਕਰਕੇ ਬਣੀ ਪਈ ਆ ਕਿ ਇੱਕ ਪਾਸੇ ਤੇ ਚਲੋ ਨਿਊਜ਼ ਪੋਰਟਲ ਤੇ ਆ ਗਈ, ਸੋਸ਼ਲ ਮੀਡੀਆ ਤੇ ਆ ਗਈ, ਉਹ ਠੀਕ ਠਾਕ ਆ, ਪਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦਾ ਉਹੀ ਕਾਰਕੁਨ ਜਿਹੜਾ ਇਸ ਵੀਡੀਓ ਨੂੰ ਵਾਇਰਲ ਕਰਦਾ ਉਹ ਪੁਲਿਸ ਕੋਲ ਵੀ ਪਹੁੰਚ ਜਾਂਦਾ ਕਿ ਮੈਨੂੰ ਧਮਕੀਆਂ ਦੇ ਰਿਹਾ। ਉਹ ਕੁੱਲ ਮਿਲਾ ਕੇ ਹੁਣ ਇਹਦੇ ਤੇ ਜਵਾਬਦੇਹੀ ਸਰਕਾਰ ਦੀ ਹੋਣੀ ਚਾਹੀਦੀ ਆ ਔਰ ਸਰਕਾਰ ਨੂੰ ਜਵਾਬਦੇਹੀ ਜਿਹੜੀ ਆ ਉਹ ਦਰਸ਼ਨ ਸਿੰਘ ਬਰਾੜ ਦੀ ਕਰਨੀ ਚਾਹੀਦੀ ਹੈ ਕਿ ਮਸਲਾ ਕੀ ਹੈ। ਔਰ ਦਰਸ਼ਨ ਸਿੰਘ ਬਰਾੜ ਦਾ ਪਹਿਲਾਂ ਵੀ ਇੱਕ ਰੌਲਾ ਪੈ ਚੁੱਕਾ ਉੱਥੋਂ ਦੇ DC ਦੇ ਨਾਲ, ਇਹ ਮਾਮਲਾ ਜਿਹੜਾ ਸੀਗਾ ਉਹ ਵਿਧਾਨਕ ਕਮੇਟੀ ਦੇ ਕੋਲ ਵੀ ਗਿਆ ਸੀਗਾ, ਮਰਿਆਦਾ ਕਮੇਟੀ ਜਿਹਨੂੰ ਕਹਿ ਦਿੰਦੇ ਆ। ਸੋ ਕਾਫੀ ਰੌਲੇ ਰੱਪੇ ਇਹਨਾਂ ਦੇ ਪੈਂਦੇ ਆ, ਪਰ ਆਹ ਜਿਹੜੀ ਵੀਡੀਓ ਆ, ਵੀਡੀਓ ਨੇ ਕਾਫੀ ਕੁਛ ਹੈ ਜਿਹੜਾ ਉਹ ਸੋਚਣ ਲਈ ਮਜਬੂਰ ਕਰ ਦਿੱਤਾ। ਕੁਛ ਲੋਕ ਤੇ ਕਹਿੰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਕੋਲੋਂ ਕਾਰਵਾਈ ਦੀ ਉਮੀਦ ਕਰਨੀ ਜਿਹੜੀ ਉਹ ਜਿਵੇਂ ਆਂਦੇ ਹੁੰਦੇ ਨਾ ਪੰਜਾਬੀ ਚ ਮੁਹਾਵਰਾ ਕਿ ਅੰਨੇ ਅੱਗੇ ਰੋਣਾ ਅੱਖਾਂ ਦਾ ਖਾਓ, ਕਿ ਕੈਪਟਨ ਅਮਰਿੰਦਰ ਸਿੰਘ ਨੂੰ ਜੇ ਤੁਸੀਂ ਆਖੋਗੇ ਕਿ ਕਾਰਵਾਈ ਕਰ ਆਪਣੇ ਬੰਦੇ ਤੇ ਫਿਰ ਤੇ ਖੁਦ ਨੂੰ ਧੋਖਾ ਦੇਣ ਦੇ ਬਰੋਬਰ ਹੈ ਜੇ ਇਹੋ ਜਿਹੀ ਉਮੀਦ ਲਾਈ। ਕਿਉਂਕਿ ਮੋਂਡਾ ਟੈਕਸ ਹੋਵੇ ਚਾਹੇ ਰੇਤ ਮਾਫੀਆ ਵਾਲਾ ਜੁਗਾੜ ਹੋਵੇ, ਹਰੇਕ ਥਾਂ ਤੇ ਉਹਨਾਂ ਨੇ ਪੋਚਾ ਮਾਰਨ ਹੀ ਕੰਮ ਕੀਤਾ। ਫਿਰ ਜਿਹਨੇ ਪੁਲਿਸ ਅਫਸਰ ਜਿੱਥੇ ਜਿੱਥੇ ਵੀ ਉਹ ਸ਼ੱਕੀ ਪਾਏ ਗਏ ਆ, ਉਹਨਾਂ ਦੀਆਂ ਭੂਮਿਕਾਵਾਂ ਜਿੱਥੇ ਜਿੱਥੇ ਉਹ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ 'ਚ ਆਈਆਂ, ਉੱਥੇ ਇਹਨਾਂ ਨੇ ਪੋਚੇ ਪਾਇਆ। ਸੋ ਉਮੀਦ ਕਾਰਵਾਈ ਦੀ ਤੇ ਕੋਈ ਨਹੀਂ ਕੀਤੀ ਜਾ ਸਕਦੀ ਕਿ ਕੋਈ ਵੱਡੀ ਕਾਰਵਾਈ ਹੋ ਜਾਊਗੀ। ਹਾਂ ਲੋਕ ਇਹ ਮੰਗ ਜ਼ਰੂਰ ਕਰਦੇ ਆ
ਕਿ ਦੇਖੋ ਤੁਸੀਂ 100 ਰੁਪਈਏ ਵਾਲੇ ਰਿਸ਼ਵਤਖੋਰ ਫੜ ਕੇ ਆ ਛੋਟੇ ਮੁਲਾਜ਼ਮ ਚਾਹੇ ਪੁਲਿਸ ਵਾਲੇ ਹੋਣ ਚਾਹੇ ਹੋਰ ਕਰਮਚਾਰੀ ਹੋਣ ਉਹ ਸਸਪੈਂਡ ਕਰ ਦਿੰਦੇ ਹੋ ਤਾਂ ਤੁਹਾਡੇ ਜਿਹੜੇ ਬੰਦੇ ਆ ਆਪ ਲੱਖਾਂ ਰੁਪਈਆ ਮੰਗੀ ਜਾਂਦੇ ਆ। ਫਿਰ ਤੁਸੀਂ ਇੱਕ ਕੰਮ ਕਿਉਂ ਨਹੀਂ ਕਰਦੇ ਕਿ ਮੋਦੀ ਸਾਹਿਬ ਨਾਲ ਵੈਸੇ ਵੀ ਤੁਹਾਡੀ ਕਾਫੀ ਨੇੜਤਾ, ਤੁਸੀਂ ਉਹਨਾਂ ਨੂੰ ਕਹਿ ਕੇ ਇਹੋ ਜਿਹਾ ਕੰਮ ਹੈ ਜਿਹੜਾ ਲੀਗਲਾਈਜ਼ ਕਰ ਦਿਓ, ਕਿਉਂਕਿ ਪਾਰਟੀ ਦੀ ਫੰਡ ਦੇ ਨਾਂ ਤੇ ਪਾਰਟੀ ਦੀ ਰਕਮ ਦੇ ਨਾਂ ਤੇ ਪਾਰਟੀ ਦੇ ਚੰਦੇ ਦੇ ਨਾਂ ਤੇ ਧੰਦੇ ਚੱਲੀ ਜਾਂਦੇ ਆ ਤੇ ਜਿਹੜੇ ਵਿਚਾਰੇ ਦੂਜੇ ਆ ਫਿਰ ਉਹ ਵੀ ਘੱਟੋ ਘੱਟ ਨਾਕੇ ਤੇ ਖੜ ਕੇ ਕਹਿ ਦਿਆ ਕਰਨ ਕਿ ਸਾਨੂੰ ਵੈਲਫੇਅਰ ਵਾਸਤੇ ਫੰਡ ਚਾਹੀਦਾ, ਸਾਨੂੰ ਵੀ 150 ਦੇ ਦਿਓ। ਸੋ ਦੂਜਿਆਂ ਲਈ ਵੀ ਫਿਰ ਕਰਦੇ ਹੋ, ਦੂਜੇ 100 ਲਈ ਤੁਸੀਂ ਰਗੜੀ ਜਾਂਦੇ ਹੋ ਤੇ ਆਪਦੇ ਤੁਹਾਡੇ ਬੰਦੇ ਖੁੱਲੇ ਰੂਪ ਦੇ ਵਿੱਚ ਕਹਿੰਦੇ ਕਿ ਇੰਨੇ ਲੱਖ ਦੇ ਜਾ ਆ ਪਰਚਾ ਤੇਰਾ ਜਿਹੜਾ ਮਸਲਾ ਹੱਲ ਕਰ ਦਿਆਂਗੇ। ਸੋ ਇਹ ਹੁਣ ਆਪਣੇ ਆਪ ਇਸ ਸਰਕਾਰ ਦੀ ਇੱਕ ਸ਼ਰਮ ਦਾ ਸਬਬ ਆ ਕਿ ਇਹਨਾਂ ਦੇ ਵਿਧਾਇਕ ਹੀ ਬਹੁਤੇ ਮਾਮਲਿਆਂ ਦੇ ਵਿੱਚ ਉਹ ਫਸ ਜਾਂਦੇ ਆ। ਜੀ 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 ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਸੁਪਰੀਮ ਕੋਰਟ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਝਟਕਾ। ਦੇਖੋ ਇਹਨਾਂ ਨੂੰ ਝਟਕੇ ਹੀ ਲੱਗੇ ਆ ਨਾਨਕ ਸ਼ਾਹ ਫਕੀਰ ਫਿਲਮ ਦੇ ਖਾਸ ਤੌਰ ਤੇ ਮਾਮਲੇ ਦੇ ਵਿੱਚ। ਹੁਣ ਇਹ ਸੁਪਰੀਮ ਕੋਰਟ ਦੇ ਵਿੱਚ ਗਏ ਸੀਗੇ ਕਿ ਇਸ ਫਿਲਮ ਦੀ ਜਿਹੜੀ ਸਕਰੀਨਿੰਗ ਹੈ ਰੋਕ ਦਿੱਤੀ ਜਾਵੇ, ਪਰ ਉਹ ਸਾਫ਼ ਹੋ ਗਿਆ ਸੀਗਾ, ਤੁਹਾਨੂੰ ਯਾਦ ਹੀ ਹੋਣਾ ਕਿ ਉਹਨਾਂ ਨੇ ਸੁਪਰੀਮ ਕੋਰਟ ਵਾਲਿਆਂ ਨੇ ਆਖਿਆ ਸੀਗਾ ਕਿ ਫਿਲਮ ਨਹੀਂ ਜੇ ਰੁਕਣੀ, ਜਿੱਥੇ ਮਰਜ਼ੀ ਦੌੜ ਲਓ। ਹੁਣ ਅੱਜ ਸੁਣਵਾਈ ਸੀਗੀ, ਉਹਨਾਂ ਨੇ ਇਹੋ ਹੀ ਗੱਲ ਕਹੀ ਹੈ ਕਿ ਸਕਰੀਨਿੰਗ ਨਹੀਂ ਰੋਕੀ ਜਾ ਸਕਦੀ ਇਸ ਫਿਲਮ ਦੀ। ਔਰ ਜਸਟਿਸ ਦੀਪਕ ਮਿਸ਼ਰਾ, ਜਸਟਿਸ AM ਖਾਨਵਿਲਕਰ, DY ਚੰਦਰਚੂੜ ਸਿੰਘ ਜਿਹੜੇ ਆ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਦੇਖੋ ਇਸ ਫਿਲਮ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਸਹੀ ਤਰੀਕੇ ਨਾਲ ਦਿਖਾਇਆ ਗਿਆ ਜਾਂ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ, ਇਹਦੇ ਤੇ ਚਰਚਾ ਹੋਣੀ ਚਾਹੀਦੀ ਆ। ਸਕਰੀਨਿੰਗ ਰੋਕੋ ਜਾਂ ਰਿਲੀਜ਼ ਨਾ ਹੋਣ ਦੇਵੋ, ਇਹ ਸਾਰੀਆਂ ਚੀਜ਼ਾਂ ਤੇ ਭਾਈ ਹੁਣ ਪਿੱਛੇ ਆ। ਔਰ ਦੂਜੇ ਪਾਸੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਵਕੀਲ ਪੇਸ਼ ਹੋਇਆ ਉੱਥੇ PS ਪਟਵਾਲੀਆ, ਉਹਨਾਂ ਨੇ ਸੁਪਰੀਮ ਕੋਰਟ ਨੂੰ ਤਰਕ ਦਿੱਤਾ ਕਿ ਦੇਖੋ 2003 ਦੇ ਨੋਟੀਫਿਕੇਸ਼ਨ ਦੇ ਮੁਤਾਬਕ ਸਿੱਖਾਂ ਦੇ ਜਿਹੜੇ 10 ਗੁਰੂ ਸਾਹਿਬਾਨ ਹੋਏ ਆ ਉਹ ਔਰ ਉਹਨਾਂ ਦੇ ਪਰਿਵਾਰਾਂ ਤੋਂ ਇਲਾਵਾ 5 ਪਿਆਰਿਆਂ ਦਾ ਕਿਰਦਾਰ ਨਿਭਾਉਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਹੈ। ਸੋ ਸਾਡਾ ਨੋਟੀਫਿਕੇਸ਼ਨ ਹੋਇਆ ਜਦ ਕਿ ਇਸ ਫਿਲਮ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਕੀਤੀਆਂ ਗਈਆਂ। ਤਾਂ ਹੁਣ ਸੁਪਰੀਮ ਕੋਰਟ ਨੇ ਨਾਲੇ ਤੇ ਇਹਨਾਂ ਨੂੰ ਫਟਕਾਰ ਲਾਈ ਆ ਕਿ ਤੁਸੀਂ ਇਹ ਫਿਲਮ ਜਿਹੜੀ ਰੋਕ ਲਾਈ ਸੀ, ਇਸ ਫਿਲਮ ਨੂੰ ਰਿਲੀਜ਼ ਰੋਕਣ ਦੇ ਵਾਸਤੇ, ਇਹ ਤੁਹਾਡੀ ਜਿਹੜੀ ਰੋਕ ਸੀਗੀ ਉਹ ਗਲਤ ਸੀਗੀ। ਦੂਸਰੀ ਚੀਜ਼ ਇਹ ਆ ਕਿ ਇਹ ਫਿਲਮ ਜਿਹੜੀ ਆ ਉਹ ਹੁਣ ਰਿਲੀਜ਼ ਤੇ ਹੋ ਚੁੱਕੀ ਆ, ਕਈ ਸ਼ਹਿਰਾਂ 'ਚ ਹੋ ਚੁੱਕੀ ਹੈ, ਕਈ ਰਾਜਾਂ ਦੇ ਵਿੱਚ ਹੋ ਚੁੱਕੀ ਆ। ਦੂਜੀ ਤੂੰ ਹੀ ਜਿਹੜੀ ਗੱਲ ਕਹਿੰਦੇ ਜੇ ਕਿ YouTube ਤੇ ਨਾ ਪਾਉਣ ਦਿੱਤੀ ਜਾਵੇ, ਤੇ ਉਹ ਕਹਿੰਦੇ ਕਿ ਇਹ ਜਿਹੜਾ ਸਾਰਾ ਉਹ ਜੋ ਜਿੰਮਾ ਹੈ ਉਹ ਪ੍ਰੋਡਿਊਸਰ ਦਾ, ਉਹਨੇ ਕੀ ਕਰਨਾ ਕੀ ਨਹੀਂ ਕਰਨਾ ਉਹ ਉਹਦੀ ਜ਼ਿੰਮੇਵਾਰੀ ਹੈ ਜਾਂ ਉਹਦੀ ਮਰਜ਼ੀ ਹੈ, ਜਿੱਦਾਂ ਉਹਨੇ ਕਰਨੀ ਹੈ। ਸੋ ਉਹਨੇ ਆਪਣਾ ਪੜ੍ਹਿਆ ਵਿਚਾਰਨਾਮਾ। ਕੁੱਲ ਮਿਲਾ ਕੇ ਸੁਪਰੀਮ ਕੋਰਟ ਨੇ ਅੱਜ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਝਿੜਕਾਂ ਦੇ ਕੇ ਉਹਨਾਂ ਨੇ ਪਿੱਛੇ ਮੋੜ ਦਿੱਤਾ, ਯਾਨੀ ਕਿਸੇ ਵੀ ਮਾਮਲੇ ਦੇ ਵਿੱਚ ਇਹਨਾਂ ਦਾ ਫੌ ਨਹੀਂ ਪਿਆ। ਹਾਂ, ਇੱਕ ਚੀਜ਼ ਹੈਗੀ ਆ ਕਿ ਇਸ ਸੁਣਵਾਈ ਤੋਂ ਤੇ ਇਸ ਕਾਨੂੰਨੀ ਲੜਾਈ ਤੋਂ ਇੱਕ ਗੱਲ ਤੈਅ ਹੋ ਗਈ ਆ ਕਿ ਇਹ ਜਿਹੜੀ ਲੜਾਈ ਉੱਥੇ ਲੜੀ ਜਾ ਰਹੀ ਆ ਇਹਦਾ ਨਤੀਜਾ ਤੇ ਪਹਿਲਾਂ ਆ ਚੁੱਕਿਆ, ਔਰ ਇਹ ਹਾਰੀ ਹੋਈ ਲੜਾਈ ਜਿਹੜੀ ਆ ਕਮੇਟੀ ਲੜ ਰਹੀ ਆ। ਹਾਰੀ ਹੋਈ ਇਸ ਕਰਕੇ ਕਿਉਂਕਿ ਇਹਨਾਂ ਦੀ ਪਟੀਸ਼ਨ ਪਹਿਲੀ ਸੱਤੇ ਹੀ ਖਾਰਜ ਕਰ ਦਿੱਤੀ ਗਈ ਸੀਗੀ ਕਿ ਫਿਲਮ ਜਿਹੜੀ ਆ ਉਹ ਰਿਲੀਜ਼ ਹੋ ਕੇ ਰਹੇਗੀ, ਤੇ ਫਿਲਮ ਤੇ ਰਿਲੀਜ਼ ਹੋ ਗਈ ਆ। ਹੁਣ ਉਹਦਾ ਨਤੀਜਾ ਆ ਚੁੱਕਾ, ਯਾਨੀ ਜਿਹੜੀ ਕਾਨੂੰਨੀ ਲੜਾਈ ਸੀਗੀ ਉਹਦਾ ਨਤੀਜਾ ਵੀ ਆ ਗਿਆ। ਨਤੀਜਾ ਇਹ ਆ ਕਿ ਉਸ ਫਿਲਮ ਨੂੰ ਕੋਈ ਰਿਸਪੌਂਸ ਹੀ ਨਹੀਂ ਮਿਲਿਆ। ਜੇ ਤੁਸੀਂ ਸਰਚ ਕਰੋਗੇ ਕਿ ਉਹਦੀ ਕਲੈਕਸ਼ਨ ਕੀ ਆ, ਕਿੱਥੇ ਲੱਗੀ ਆ ਫਿਲਮ, ਕਿਸੇ ਨੂੰ ਕੋਈ ਪਤਾ ਨਹੀਂ। ਮੇਰੇ ਖਿਆਲ ਦੇ ਨਾਲ ਸਿੱਕੇ ਨੂੰ ਵੀ ਕੋਈ ਪਤਾ ਨਹੀਂ ਹੋਣਾ ਕਿ ਉਹਦਾ ਕੀਤਾ ਕੰਮ ਹੈ ਜਿਹੜਾ ਉਹ ਕਿੱਥੇ ਕਿੱਥੇ ਅੱਜ ਕੱਲ੍ਹ ਬੋਲਦਾ ਪਿਆ। ਉਸ ਫਿਲਮ ਨੂੰ ਰੱਦ ਕਰ ਦਿੱਤਾ ਗਿਆ ਲੋਕਾਂ ਵੱਲੋਂ। ਮੇਰੇ ਖਿਆਲ ਦੇ ਨਾਲ ਹੁਣ 7 ਲੰਘੇ ਤੋਂ ਬਾਅਦ ਲੀਕਾਂ ਕੁੱਟਣ ਵਾਲੀ ਗੱਲ ਆ। ਫਿਲਮ ਰਿਲੀਜ਼ ਹੋਈ ਆ ਪਰ ਉਹਨੂੰ ਕਮੇਟੀ ਨੇ ਨਹੀਂ ਰੋਕਿਆ, ਜਿਵੇਂ ਹੁਣ ਕਮੇਟੀ ਕ੍ਰੈਡਿਟ ਲੈ ਰਹੀ ਆ ਕਿ ਅਸੀਂ ਰੋਕਿਆ ਜੀ, ਇਹ ਕੀਤਾ ਉਹ ਕੀਤਾ, ਲੋਕਾਂ ਨੇ ਰੱਦ ਕੀਤੀ ਹੈ, ਸਾਡੇ ਕਰਕੇ ਕੀਤੀ ਹੈ। ਅਸਲ ਦੇ ਵਿੱਚ ਲੋਕਾਂ ਨੇ ਆਪਣੇ ਪੱਧਰ ਤੇ ਇਹ ਫਿਲਮ ਨਕਾਰ ਦਿੱਤੀ, ਔਰ ਨਾ ਸਿਰਫ ਸਿੱਖਾਂ ਨੇ, ਤਾਂ ਮੈਂ ਸਮਝਦਾ ਕਿ ਗੈਰ ਸਿੱਖਾਂ ਨੇ ਵੀ ਇਸ ਫਿਲਮ ਨੂੰ ਲਗਭਗ ਨਕਾਰ ਦਿੱਤਾ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕੈਪਟਨ ਨੇ ਸੰਕੇਤ ਦਿੱਤੇ ਆ ਵੀ 19 ਅਪ੍ਰੈਲ ਨੂੰ ਹੋ ਸਕਦਾ ਹੈ ਪੰਜਾਬ ਕੈਬਨਿਟ ਦਾ ਵਿਸਥਾਰ। ਦੇਖੋ ਆਂਦੇ ਆ ਕਿ 18 ਅਪ੍ਰੈਲ ਨੂੰ ਆਲ ਇੰਡੀਆ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਨਾਲ
ਕੈਪਟਨ ਅਮਰਿੰਦਰ ਸਿੰਘ ਨੇ ਇੱਕ ਮਿਲਣੀ ਕਰਨੀ ਹੈ। ਉਸ ਮਿਲਣੀ ਤੋਂ ਤੁਰੰਤ ਬਾਅਦ 19 ਤਰੀਕ ਨੂੰ ਪੰਜਾਬ ਕੈਬਨਿਟ ਦਾ ਵਿਸਤਾਰ ਕੀਤਾ ਜਾ ਸਕਦਾ। ਜੇ 19 ਨੂੰ ਇਹ ਐਲਾਨ ਕਰ ਦਿੰਦੇ ਤੇ ਲਾ ਕੇ ਚੱਲੋ ਕਿ 1-2 ਦਿਨ ਫਿਰ ਸੰਨੇ ਹੋਰ ਪੈ ਜਾਣਗੇ, ਤਿੰਨਾਂ 4 ਦਿਨਾਂ ਦੇ ਵਿੱਚ ਪਟਾਕਾ ਪੈ ਜਾਊਗਾ। ਫਿਰ ਕੈਬਨਿਟ ਜਿਹੜੀ ਆ ਉਹ ਨਵੇਂ ਸਾਡੀ ਰੂਪ ਰੇਖਾ ਦੇ ਨਾਲ ਸਾਹਮਣੇ ਆ ਜਾਊਗੀ ਜੀ। ਹੁਣ ਇਹਦੇ ਵਿੱਚ ਕੁਛ ਨਾਂ ਆਉਂਦੇ ਪਏ ਸਾਹਮਣੇ, ਜਿੱਦਾਂ ਆਪਾਂ ਪ੍ਰਗਟ ਸਿੰਘ ਨਾਂ ਦੀ ਚਰਚਾ ਕੀਤੀ ਸੀਗੀ, ਰਾਜਾ ਵੜਿੰਗ, ਕੁਲਜੀਤ ਨਾਗਰਾ, ਇਸ ਤਰ੍ਹਾਂ ਕਈ ਨਾਂ ਬੋਲਦੇ ਪਏ ਆ। ਤਾਂ ਦੱਸਦੇ ਆ ਕਿ 8 ਤੋਂ 9 ਜਿਹੜੇ ਨਵੇਂ ਮੰਤਰੀ ਆ ਉਹ ਕੈਬਨਿਟ ਦੇ ਵਿੱਚ ਆ ਸਕਦੇ ਆ। ਔਰ ਇਸ ਗੱਲ ਤੇ ਮੋਹਰ ਲੱਗਦੀ ਆ ਕਿ ਜਿਹੜੀ ਸੈਕਟਰੀਏਟ ਆ ਉਹਦੇ ਵਿੱਚ ਹੁਣ ਕੁਚੀਆਂ ਕੱਚੀਆਂ ਫਿਰਦੀਆਂ ਪਈਆਂ, ਜਿਵੇਂ ਵਿਆਹ ਵਾਲੇ ਘਰ ਦੇ ਵਿੱਚ ਉਹ ਲੱਗੇ ਹੁੰਦੇ ਆ ਨਾ ਪੈਂਟਰ, ਤੇ ਦੂਰੋਂ ਪਤਾ ਲੱਗ ਜਾਂਦਾ ਕਿ ਇਹਨਾਂ ਦੇ ਘਰ ਦੇ ਵਿੱਚ ਕੋਈ ਨਾ ਕੋਈ ਖੁਸ਼ੀ ਵਾਲਾ ਕੰਮ ਆ ਜਿਹੜਾ ਛੇਤੀ ਹੋਣ ਵਾਲਾ। ਤਾਂ ਓਦਾਂ ਹੀ ਇਹਨਾਂ ਦੇ ਉੱਤੇ ਸੈਕਟਰੀਏਟ ਦੇ ਵਿੱਚ ਦੱਸਦੇ ਆ ਕਿ ਨਵੇਂ ਦਫ਼ਤਰਾਂ 'ਚ ਕੂਚੀ ਕਾਚੀ ਵੱਜਦੀ ਪਈ ਆ, ਸਫਾਈਆਂ ਸਫੂਈਆਂ ਹੁੰਦੀਆਂ ਪਈਆਂ, ਸੋਫੇ ਸਾਫੇ ਝਾੜੇ ਜਾ ਰਹੇ ਆ। ਇਹ ਤੋਂ ਲੱਗਦਾ ਹੈ ਕਿ 8 ਤੋਂ 9 ਨਵੇਂ ਮੰਤਰੀ ਆ ਜਿਹੜੇ ਉਹ ਕੈਬਨਿਟ ਦੇ ਵਿੱਚ ਆਉਣਗੇ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਅੱਜ ਇਸ ਗੱਲ ਤੇ ਮੋਹਰ ਲਾ ਦਿੱਤੀ ਆ, ਅਧਿਕਾਰਤ ਤੌਰ ਤੇ ਉਹਨਾਂ ਨੇ ਇੱਕ ਬਾਈਟ ਦਿੱਤੀ ਹੈ, ਆਪਣੀ ਇੰਟਰਵਿਊ ਦਿੱਤੀ ਆ। ਪੱਤਰਕਾਰਾਂ ਨੇ ਮੁਖਾਤਬ ਹੁੰਦਿਆਂ ਕਿਹਾ ਕਿ ਹਾਂਜੀ 19 ਤਰੀਕ ਤੱਕ ਅਸੀਂ ਇਹ ਸਾਰਾ ਕੁਛ ਹੈ ਜਿਹੜਾ ਉਹ ਸਾਫ਼ ਕਰ ਦੇਵਾਂਗੇ। ਸੋ ਕੁੱਲ ਮਿਲਾ ਕੇ ਜਿਹੜਾ ਇੰਤਜ਼ਾਰ ਸੀਗਾ ਉਹ ਇੰਤਜ਼ਾਰ ਲੋਕਾਂ ਨੂੰ ਤੇ ਘੱਟ ਸੀਗਾ, ਉਹ ਜਿਹੜੇ ਮੰਤਰੀ ਬਣਨ ਦੇ ਚਾਹਵਾਨ ਸੀਗੇ ਉਹਨਾਂ ਨੂੰ ਜ਼ਿਆਦਾ ਸੀਗਾ। ਉਹਨਾਂ ਦਾ ਇੰਤਜ਼ਾਰ ਮੁੱਕ ਸਕਦਾ ਕਿਉਂਕਿ ਉਹ ਸੋਚਦੇ ਸੀਗੇ ਕਿ ਸਾਲ ਲੰਘ ਗਿਆ, ਹੁਣ ਇੰਨਾ ਉੱਤੋਂ ਟਾਈਮ ਹੋਰ ਲੰਘ ਗਿਆ, ਮਹੀਨਾ ਲੰਘ ਗਿਆ, 1.5 ਮਹੀਨਾ ਲੰਘ ਗਿਆ, ਸਾਡੀ ਵਾਰੀ ਕਦੋਂ ਆਊਗੀ? ਕਿਤੇ ਇਹ ਨਾ ਹੋਵੇ ਕਿ ਸਾਡੀ ਵਾਰੀ ਆਈ ਪਤੀਲਾ ਖੜਕੇ, ਪਤੀਲਾ ਤੇ ਪਹਿਲਾਂ ਹੀ ਖੜਕਿਆ ਪਿਆ, ਕਿਤੇ ਜਦੋਂ ਨੂੰ ਅਸੀਂ ਆਈਏ ਉਦੋਂ ਨੂੰ ਬਿਲਕੁਲ ਪਤੀਲਾ ਜਿਹੜਾ ਉਹ ਟੁੱਟਿਆ ਹੀ ਪਿਆ ਹੋਵੇ। ਸੋ ਇਸ ਕਰਕੇ ਜਿਹੜੇ ਇੰਤਜ਼ਾਰ ਕਰਦੇ ਸੀ ਉਹਨਾਂ ਦੇ ਇੰਤਜ਼ਾਰ ਦੀਆਂ ਘੜੀਆਂ ਜਿਹੜੀਆਂ ਉਹ ਜਲਦ ਖਤਮ ਹੋ ਜਾਣਗੀਆਂ। ਜੀ ਜੀ। ਤੇ ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰੀਏ ਵੀ ਵੱਡੇ ਨੇਤਾਵਾਂ ਦੇ ਪੀਏ ਵੀ ਉਹਨਾਂ ਦੇ ਹੀ ਰਾਹ ਤੇ ਕਹਿੰਦੇ ਤੁਰ ਪਏ ਆ। ਉਹ ਪੰਜਾਬੀ ਚਾਹੁੰਦੇ ਤੇ ਹੁੰਦੇ ਆ ਨਾ ਕਿ ਵੱਡੇ ਘਰਾਂ ਦੇ ਗੋਲੇ ਵੀ ਮਾਨ ਨਹੀਂ ਹੁੰਦੇ, ਇਹ ਤੇ ਫਿਰ ਵੀ ਪੀਏ ਆ। ਪੀਏ ਤੁਹਾਨੂੰ ਪਤਾ ਪੀਏ ਤੇ ਬੜੀਆਂ ਭੈੜੀਆਂ ਸ਼ੈਵਾਂ ਨੇ। ਇੱਧਰ ਜਿੰਨੇ ਪੰਜਾਬੀ ਨੇਤਾਵਾਂ ਦੇ ਪੀਏ ਆ ਉਹ ਕਮਾਲ ਦੇ ਪੀਏ ਆ। ਜਦੋਂ ਸੱਤਾ ਚ ਆਉਂਦੇ ਤੇ ਉਹ ਵੀ ਮਿੰਨੀ ਮੁੱਖ ਮੰਤਰੀ ਬਣੇ ਹੁੰਦੇ ਆ। ਜੇ ਕੋਈ ਚਲਾ ਜਾਵੇ ਹਿਮਾਚਲ, ਇੱਧਰ ਬਹਿ ਜਾ, ਇੱਧਰ ਬਹਿ ਜਾ। ਖੈਰ ਇਹ ਜਿਹੜੀ ਖਬਰ ਆ ਇਹ ਜੁੜੀ ਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ, ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੇ ਨਾਲ ਜੁੜੀ, ਉਹਨਾਂ ਦੇ ਪੀਏਸ ਦੇ ਨਾਲ ਜੁੜੀ ਆ। ਤਾਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵੱਡੇ ਨੇਤਾ ਉਹ ਹੈਗੇ ਆ ਦੁਆਬੇ ਤੇ ਜ਼ਿਆਦਾ। ਹੁਣ ਇਹ ਕੀ ਮਾਜਰਾ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ 25 ਦੁਕਾਨਾਂ ਦਾ 67,90,695 ਰੁਪਇਆ ਫਸਿਆ ਪਿਆ ਕਿਰਾਏ ਦੇ ਰੂਪ ਦੇ ਵਿੱਚ ਕਿਰਾਏਦਾਰਾਂ ਵੱਲੋਂ, ਤਾਂ ਉਹਦੇ ਵਿੱਚ ਜਿਹੜੇ ਵੱਡੇ ਡਿਫਾਲਟਰ ਆ ਉਹਨਾਂ ਦੇ ਨਾਂ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇੱਕ ਤੇ ਸੰਜੀਵ ਤਲਵਾਰ ਸਾਹਿਬ ਨੇ ਦੱਸਿਆ ਕਿ ਉਹ ਅਵਿਨਾਸ਼ ਰਾਏ ਖੰਨਾ ਜ਼ਿਲ੍ਹਾ ਪ੍ਰੀਸ਼ਦ ਦੀ ਦੁਕਾਨ ਜਿਹੜੀ ਉਹਨਾਂ ਨੇ ਲਈ ਆ ਉਹਦਾ ਪੈਸਾ ਨੱਪੀ ਬੈਠੇ ਆ। ਯਾਨੀ ਅਵਿਨਾਸ਼ ਰਾਏ ਖੰਨਾ ਦਾ ਜਿਹੜਾ ਪੀਏ ਹੈ ਸੰਜੀਵ ਤਲਵਾੜ, ਉਹਦੇ ਨਾਂ ਤੇ 4,78,000 ਰੁਪਇਆ ਜਿਹੜੀ ਕਿਰਾਏ ਦੀ ਦੁਕਾਨ ਆ ਉਹਦਾ ਕਿਰਾਇਆ ਬਣਿਆ ਬੋਲਦਾ। ਦੂਜੇ ਪਾਸੇ ਜਿਹੜੇ ਵਿਜੇ ਸਾਂਪਲਾ ਸਾਹਿਬ ਆ ਜਿਹੜੇ ਕੇਂਦਰੀ ਮੰਤਰੀ ਵੀ ਹੈ ਤੇ ਪੰਜਾਬ ਦੇ ਇੰਚਾਰਜ ਵੀ ਸੀ, ਹੁਣ ਤੇ ਉਹ ਲਾ ਦਿੱਤੇ ਗਏ ਆ। ਉਹਨਾਂ ਦਾ ਜਿਹੜਾ ਦਫ਼ਤਰ ਦਾ ਇੰਚਾਰਜ ਸੀਗਾ ਤੇ ਭਾਰਤੀ ਜਨਤਾ ਪਾਰਟੀ ਦਾ ਆਗੂ ਆ ਜਿਹੜਾ ਭਾਰਤ ਭੂਸ਼ਣ ਵਰਮਾ, ਉਹਨਾਂ ਦੀ ਪਤਨੀ ਦੇ ਨਾਂ ਵੀ ਇੱਕ ਅਲਾਟ ਹੋਈ ਸੀ ਦੁਕਾਨ, ਜ਼ਿਲ੍ਹਾ ਪ੍ਰੀਸ਼ਦ ਦੀ ਦੁਕਾਨ, ਤੇ ਉਹਨਾਂ ਦੇ ਵੱਲ ਵੀ 2,23,292 ਰੁਪਈਆ ਜਿਹੜਾ ਉਹ ਬੋਲਦਾ ਪਿਆ। ਇਸੇ ਤਰ੍ਹਾਂ ਪਹਿਲਾਂ ਭਾਰਤੀ ਜਨਤਾ ਪਾਰਟੀ ਚ ਹੁੰਦਾ ਸੀਗਾ ਇੱਕ ਲੀਡਰ, ਬਾਅਦ ਦੇ ਵਿੱਚ ਉਹ ਕਾਂਗਰਸ ਵੱਲੋਂ ਅੱਜ ਕੱਲ ਮੇਰੇ ਖਿਆਲ ਦੇ ਨਾਲ ਕਾਉਂਸਲਰ ਆ, ਤਾਂ ਉਸ ਬੰਦੇ ਦੇ ਨਾਂ ਤੇ ਵੀ ਦੱਸਦੇ ਆ ਕਿ ਕਾਫੀ ਵੱਡੀ ਰਕਮ ਹੈ ਜਿਹੜੀ ਉਹ ਬੋਲਦੀ ਪਈ। ਕੁੱਲ ਮਿਲਾ ਕੇ ਇਹ ਉਹ ਦੁਕਾਨਾਂ ਨੇ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਦੁਕਾਨਾਂ ਇਹਨਾਂ ਨੇ ਅਲਾਟ ਕਰਵਾ ਲਈਆਂ, ਉਸ ਤੋਂ ਬਾਅਦ ਕਿਰਾਇਆ ਨਹੀਂ ਦਿੱਤਾ। ਹੁਣ ਅੱਗੇ ਫੰਡਾ ਕੀ ਆ ਉਹ ਵੀ ਸੁਣਨ ਵਾਲਾ ਕਿ ਇਹਨਾਂ ਬੰਦਿਆਂ ਨੇ ਇਹ ਨਹੀਂ ਹੈ ਕਿ ਉਹਦੇ ਵਿੱਚ ਟੋਫੀਆਂ ਰੱਖੀਆਂ ਤੇ ਉਹਦੇ ਚ ਪੋਪਲੇ ਰੱਖੇ ਆ ਵੇਚਣ ਲਈ, ਆਪ ਉੱਥੇ ਕਰਿਆਨਾ ਵੇਚਦੇ ਆ। ਨਹੀਂ, ਇਹਨਾਂ ਨੇ ਗਾਂ ਉਹ ਦੁਕਾਨਾਂ ਜਿਹੜੀਆਂ ਬਹੁਤਿਆਂ ਨੇ ਕਿਰਾਏ ਤੇ ਚਾੜੀਆਂ ਹੋਈਆਂ। ਤੇ ਕਮਾਲ ਦੀ ਗੱਲ ਆ ਕਿ ਆਪ ਰੈਗੂਲਰ ਕਿਰਾਇਆ ਜਿਹੜਾ ਵਸੂਲਦੇ ਪਏ ਆ। ਪਹਿਲੀ ਗੱਲ, ਜਿਹੜਾ ਜ਼ਿਲ੍ਹਾ ਪ੍ਰੀਸ਼ਦ ਨੂੰ ਦੇਣਾ ਕਿਰਾਇਆ ਉਹ ਥੋੜਾ, ਜਿਹੜਾ ਆਪ ਅੱਗੇ ਲੈ ਰਹੇ ਆ ਉਹ ਬਹੁਤਾ। ਦੂਸਰਾ ਹੈ ਕਿ ਜਿਹਨੂੰ ਆਪਾਂ ਪਗੜੀ ਕਹਿ ਦਿੰਦੇ, ਗਹਿਣਾ ਕਹਿ ਦਿੰਦੇ ਆ, ਇਹਨਾਂ ਨੇ ਉਹ ਵੀ ਲਿਆ ਲੱਖਾਂ ਰੁਪਇਆ। ਉਹ ਸਰਕਾਰੀ ਦੁਕਾਨਾਂ, ਜ਼ਿਲ੍ਹਾ ਪ੍ਰੀਸ਼ਦ ਦੀਆਂ ਦੁਕਾਨਾਂ ਤੇ ਪਗੜੀ ਇਹ ਲੈ ਕੇ ਬੈਠੇ ਆ। ਦੱਸਦੇ ਕਿ ਬਹੁਤ ਸਾਰੇ ਕਿਰਾਏਦਾਰਾਂ ਨੇ ਏਦਾਂ ਹੀ ਕੀਤਾ ਹੋਇਆ। ਬਹੁਤ ਵੱਡੀ ਰਕਮ ਆ, ਲਗਭਗ 1.25 ਕਰੋੜ ਰੁਪਇਆ ਰਕਮ ਬਣ ਜਾਂਦੀ ਕਿਰਾਏ ਦੀ।
ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇੱਥੇ ਕੀ ਕੁਛ ਚੱਲੀ ਜਾਂਦਾ ਹੈ। ਜਿਵੇਂ ਮੈਂ ਤੁਹਾਨੂੰ ਅੱਗੇ ਕਿਹਾ ਕਿ ਉਹ ਜਿਵੇਂ ਆਂਦੇ ਹੁੰਦੇ ਨਾ ਵੱਡੇ ਘਰਾਂ ਦੇ ਵੱਡੇ ਦਰਵਾਜ਼ੇ, ਤਾਂ ਇਹ ਵੱਡੇ ਘਰਾਂ ਦੇ ਵੱਡੇ ਦਰਵਾਜ਼ੇ ਨਹੀਂ, ਵੱਡੇ ਘਰਾਂ ਦੇ ਵੱਡੇ ਬੋਝੇ ਆ। ਇਹ ਬੋਝੇ ਬਹੁਤ ਕੁਛ ਲੁਕਾਈ ਬੈਠੇ ਆ। ਸੋ ਸਾਡੇ ਇੱਥੇ ਇਕੱਲੇ ਨੇਤਾ ਹੀ ਨਹੀਂ, ਨੇਤਾਵਾਂ ਦੇ ਨਾਲ ਜਿਹੜੇ ਲਮਕੇ ਫਿਰਦੇ ਪੀਏ ਆ ਇਹ ਵੀ ਘੱਟ ਨਹੀਂ ਕਰਦੇ। ਜੀ 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 ਮਿੰਟੂ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸੈਨਿਕੀ ਜੀ, ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।